ਕੀ ਹੈ ਜਿਹਨੇ ਇੱਕ ਦਿਨ ਵੀ ਕੱਛਾ ਨਹੀਂ ਨਾ ਪਾਇਆ ਭਾਜੀ ਕੋਚ ਹੀ ਉਹ ਨੇ ਜਿਨ੍ਹਾਂ ਨਹਿਰ ਚ ਨਹਾਉਣ ਵਾਸਤੇ ਵੀ ਕੱਛਾ ਨਹੀਂ ਨਾ ਪਾਇਆ ਉਹ ਕੋਚ ਆ ਸਾਡੇ। ਜਿਹਨੇ ਮੇਰੇ ਪਿੰਡ ਦੀ ਤਾਰੀਖ ਦੇ ਵਿੱਚ ਉਹ ਬੰਦੇ ਕੌਡੀ ਵੇਖਣ ਨਹੀਂ ਗਏ। ਹਾਂਜੀ ਜਿਹੜੇ ਕੋਚ ਰਹੇ ਟੀਮ ਨਾਲ। ਉਹਨਾਂ ਸਾਡੇ ਦੌਰ ਦੇ ਵਿੱਚ ਉਹ ਬੰਦੇ ਕੌਡੀ ਦੇ ਟਰਾਲੀ ਤੇ ਬਹਿ ਕੇ, ਟਾਂਗੇ ਤੇ ਬਹਿ ਕੇ, ਰਕਸ਼ੇ ਤੇ ਬਹਿ ਕੇ ਕੌਡੀ ਵੇਖਣ ਨਹੀਂ ਸੀ ਗਏ ਉਹ ਬੰਦੇ। 6 ਬੰਦੇ ਸੀ ਹਾਂ। ਹਾਂਜੀ ਜਿਹੜੇ ਨਾਰਮਲ ਪਲੇਅਰ ਸਿਖਾਤਾ ਸੀ ਨਾ, ਹਾਂਜੀ ਇਹਨਾਂ ਨੂੰ ਨਾ ਸਵੇਰੇ 6 ਵਜੇ ਤੋਂ ਪਹਿਲਾਂ ਗਰਾਊਂਡ 'ਚ ਬੁਲਾ ਲੈਣਾ। ਅੱਛਾ ਇਹਨਾਂ ਕੋਚਾਂ ਨੇ। ਅੱਛਾ ਅਸੀਂ ਭੱਜ ਕੇ ਸਾਰਾ ਦਿਨ ਟਰੈਕ ਤੇ ਚਲਾਇਆ। ਪਹਿਲੀ ਵਾਰੀ ਗਏ ਸੀ ਅਸੀਂ ਪਹਿਲੀ ਵਾਰੀ ਕੈਂਪ 'ਚ ਗਏ ਸੀ। ਸਾਰਾ ਦਿਨ ਟਰੈਕ ਤੇ ਜਦੋਂ 2 ਘੰਟੇ ਸਾਡੇ ਲੱਗ ਜਾਣੇ। ਫਿਰ ਮੁਸ਼ਰਫ ਨੇ ਵੀ ਉੱਠ ਕੇ ਆ ਜਾਣਾ, ਮਾਨਾ ਵੀ ਆ ਜਾਣਾ, ਮਨਸ਼ੀ ਹੋਣੀ। ਇਹ ਪੂਰੀ ਇੱਕ ਵੱਡੀ ਟੀਮ ਜਿਸ ਤਰ੍ਹਾਂ ਉਸ ਖਾਤੇ 'ਚ ਸੀ। ਕੌਡੀ ਨਾਲ ਮੇਰਾ ਇੰਨਾ ਜਨੂਨ ਸੀ ਕਿ ਜਿੱਦਣ ਇਹ ਪੈਦਾ ਹੋਇਆ ਨਾ, ਤੇ ਹਮਾਦ ਜੰਜੂਆ ਜਿਹੜਾ ਨਾ ਉਸ ਟਾਈਮ ਪਾਕਿਸਤਾਨ ਦਾ ਇੱਕ ਸਟਾਰ ਸੀ, ਸ਼ਰਫੀ ਤੋਂ ਵੱਡਾ, ਸ਼ਰਫ ਤੋਂ ਅੱਜ ਕੱਲ ਕੈਨੇਡਾ ਕੈਨੇਡਾ ਤੇ ਨਾਲ ਪਲੇਅਰ ਸੀ। ਤੇ ਜਦੋਂ ਇਹ ਪੈਦਾ ਹੋਇਆ ਤੇ ਇਹਦਾ ਨਾਮ ਮੈਂ ਖੁਦ ਰੱਖਿਆ ਸੀ। ਮੈਂ ਇਸੇ ਗੱਲ ਨਾਲ ਰੱਖਿਆ ਸੀ ਕਿ ਮੈਂ ਇਹ ਹਮਾਦ ਬਣਾਉਣਾ। ਅੱਛਾ ਔਰ ਇਹਦਾ ਹਾਂਜੀ ਉਹ 2 ਲੱਖ ਰੁਪਏ ਦੀ ਇਹਦੀ ਟੀਮ ਸੀ ਉਸ ਟਾਈਮ। 2 ਲੱਖ ਰੁਪਏ ਦੀ ਟੀਮ ਉਸ ਟਾਈਮ 2 ਲੱਖ ਰੁਪਏ ਦੀ ਟੀਮ ਸੀ। ਉਹੀ ਟੀਮਾਂ ਉਸ ਤੋਂ 10 ਸਾਲ ਬੰਦੇ ਨੇ 15-15 ਹਜ਼ਾਰ ਚ ਵੀ ਕੀਤੀਆਂ। ਵਾਹ ਕੀ ਬਾਤ। ਉਹਦੀ ਵਜ੍ਹਾ ਕੀ ਹੋਈ? 2 ਲੱਖ ਹਾਂਜੀ 15,000 ਉਹਦੀ ਵਜ੍ਹਾ ਭਾਜੀ। ਉਹਦੀ ਵਜ੍ਹਾ ਇਹ ਹੋਈ ਕਿ ਪਲੇਅਰਾਂ ਨੂੰ ਤੇ ਪੈਸੇ ਦਿੰਦੇ ਨਹੀਂ, ਪਲੇਅਰਾਂ ਨੂੰ ਪੈਸੇ ਬਾਹਰੋਂ ਆਮ ਦੇ ਦਿੰਦੀ ਸੀ। ਉਹ ਠੇਕੇਦਾਰ ਸੀ, ਉਹ ਪੈਸੇ ਖਾਂਦਾ ਸੀ। ਠੇਕੇਦਾਰ ਉਹ 15,000 ਠੇਕੇਦਾਰ ਜੋ ਕੁਝ ਹੁੰਦਾ ਸੀ। ਕੋਲੋਂ ਤੇ ਅੱਲਾਹ ਦਾ ਸ਼ੁਕਰ ਆ, ਕੌਡੀ ਨਾਲ ਪਿਆਰ ਆ ਅੱਜ ਵੀ ਆ। ਔਰ ਅੱਜ ਵੀ ਕਬੱਡੀ ਦਾ ਹੀ ਖਾ ਰਹੇ ਆ। ਬਿਲਕੁਲ, ਕਿਉਂਕਿ ਇਸ ਕਬੱਡੀ ਨੇ ਸਾਨੂੰ ਬਹੁਤ ਕੁਝ ਦਿੱਤਾ। ਅਸੀਂ ਖੈਰ ਇਸ ਲਾਇਕ ਨਹੀਂ ਸਾਂ ਹੈਗੇ ਸਹੀ ਕਿ ਨਾ ਉਹਨੇ ਮਿਹਨਤ ਕੀਤੀ ਆ। ਬਗੈਰ ਮਿਹਨਤ ਤੋਂ ਅੱਲਾਹ ਪਾਕ ਨੇ ਇੱਥੋਂ ਤੱਕ, ਯਾਨੀ ਕਿ ਅੱਲਾਹ ਪਾਕ ਭਾਜੀ ਹਾਂਜੀ ਤੁਹਾਡੇ ਅੰਦਰ ਉਹਨੇ ਛਪਾਈ ਸੀ ਇਹ ਸ਼ਾਇਦ। ਬਿਲਕੁਲ ਕੁਦਰਤ ਗੇਮ ਇੱਕ ਨੂਰ ਆ। ਸਹੀ ਜਿਹਨੂੰ ਦਿਲ ਚਾਹੇ ਅੱਲਾਹ ਪਾਕ ਉਹਨੂੰ ਦੇ ਦੇਵੇ। ਬੇਸ਼ੱਕ ਇਹ ਅੱਲਾਹ ਪਾਕ ਦੀ ਇੱਕ ਅਤਾ ਵਾ। ਇਹ ਨੂਰ ਹੈ ਇੱਕ ਗੇਮ। ਭਾਜੀ ਗੋਡੇ ਦੇ ਸੱਟ ਕਿਦਾਂ ਲੱਗੀ? ਗੋਡੇ ਦੇ ਸੱਟ ਭਾਜੀ ਮੋਟਰਸਾਈਕਲ ਤੋਂ ਐਕਸੀਡੈਂਟ ਹੋ ਗਿਆ। ਸਮੁੰਦਰੀ ਜਾ ਰਹੇ ਸੀ। ਅੱਛਾ ਪਿੱਛੋਂ ਇੱਕ ਟਰਾਲਾ ਜਾ ਰਿਹਾ ਸੀ। ਅਸੀਂ ਉਹ ਜਗ੍ਹਾ ਹੈਗੀ ਸੀ, ਮੈਂ ਤੇ ਸਲੀਮ ਸੀ ਮੇਰੇ ਨਾਲ। ਉਹ ਪਿੱਛੇ ਬੈਠਾ ਸੀ, ਮੈਂ ਚਲਾ ਰਿਹਾ ਸੀ। ਸਲੋ ਮੋਟਰਸਾਈਕਲ ਸੀ, ਗੱਲਾਂ ਕਰਦੇ ਜਾ ਰਹੇ ਹਾਂ। ਸ਼ਨਾਖਤੀ ਕਾਰਡ ਐਕਸਪਾਇਰ ਹੋਇਆ ਸੀ ਭਰਤੀ ਦਫ਼ਤਰ, ਉੱਥੇ ਜਾਣਾ ਸੀ ਨਾਦਰਾ ਦਫ਼ਤਰ। ਉਹ ਟਰਾਲੇ ਵਾਲੇ ਨੇ ਇੱਕ ਵਾਰੀ ਸਾਈਡ ਘੁੱਟੀ ਆ। ਮੈਨੂੰ ਇੰਝ ਲੱਗਿਆ ਕਿ ਜਿੱਦਾਂ ਟਰਾਲਾ ਉੱਤੇ ਚੜ ਚੱਲਿਆ ਮੋਟਰਸਾਈਕਲ ਤੇ। ਅੱਛਾ ਮੈਂ ਉਹ ਮੋਟਰਸਾਈਕਲ ਥੱਲੇ ਕੱਚੇ ਤੇ ਲਾਇਆ। ਕੋਟਾਂ ਵਾਲੇ ਅੱਡੇ ਦੀ ਇਹ ਗੱਲ ਆ। ਅੱਛਾ ਕੋਟਾਂ ਵਾਲੇ ਅੱਡੇ ਤੋਂ ਨਾ ਅਗਲੇ ਬੰਨੇ ਜਿੱਥੇ ਉਹ ਸਕੂਲ ਬਣਿਆ, ਆਸਮ ਮਾਡਲ ਸਕੂਲ, ਇਹਦੇ ਲਾਗੇ ਇੱਕ ਰੋਡ ਜਿਹਾ ਪਿਆ ਸੀ। ਮੋਟਰਸਾਈਕਲ ਉਹ ਖੱਡੇ 'ਚ ਪੈ ਗਿਆ। ਅਸੀਂ ਡਿੱਗੇ, ਮੇਰਾ ਗੋਡਾ ਥੱਲੇ ਲੱਗਿਆ। ਉਦੋਂ ਹੀ ਮੈਂ ਇਹਨੂੰ ਕਿਹਾ, ਮੈਂ ਮੇਰੀ ਲੱਤ ਟੁੱਟ ਗਈ। ਇਹ ਵੀ ਮੇਰੇ ਉੱਤੇ ਸੀ, ਮੋਟਰਸਾਈਕਲ ਵੀ ਮੇਰੇ ਉੱਤੇ। ਮੈਂ ਕਿਹਾ ਲੱਤ ਟੁੱਟ ਗਈ? ਕਹਿੰਦਾ ਨਹੀਂ। ਉਹ ਪਿੱਛੇ ਲਾਗੇ ਬੈਠੇ 13 ਦੇ ਮੁੰਡੇ ਦੇ, ਉਹ ਪਰੇ ਨਾ ਇੱਕ ਸਾਈਡ ਤੇ ਬੈਠੇ ਸੀ। ਉਹ ਭੱਜੇ, ਉਹਨਾਂ ਆਣ ਕੇ ਨਾ ਸਾਨੂੰ ਚੁੱਕਿਆ, ਚੁੱਕ ਕੇ ਪਾਣੀ ਛਾਣੀ ਮੈਨੂੰ ਪਿਆਇਆ, ਗੋਡਾ ਸਿੱਧਾ ਕੀਤਾ। ਤੇ ਉਹ ਜਾਣਾ ਵੀ ਪਿੰਡੀ ਕੈਂਪ ਲੱਗਿਆ ਸੀ। ਨਿਸ਼ਾਨੇ ਹਦਰ ਕੱਪ ਸੀ 2014 ਵਾਲਾ। ਇਹ ਸਾਦਕਾ ਬਾਹਰ ਹੁੰਦਾ ਸੀ ਸਾਲਾਨਾ। ਉਹਦਾ ਕੈਂਪ ਲੱਗਿਆ ਸੀ, ਉਧਰ ਹੀ ਜਾਣਾ ਸੀ। ਉਹਦਾ ਕਰਕੇ ਸ਼ਨਾਖਤੀ ਕਾਰਡ ਐਕਸਪਾਇਰ ਸੀ। ਮੈਂ ਕਿਹਾ ਚੱਲ ਸ਼ਨਾਖਤੀ ਕਾਰਡ। ਉਦੋਂ ਮਾਸ਼ਾਅੱਲਾ ਤੁਸੀਂ ਜਦੋਂ ਯੂਐਨ ਮਿਸ਼ਨ ਤੋਂ ਆਣ ਕੇ ਫਿਰ ਦੁਬਾਰਾ ਜੀ ਹੋ ਗਏ ਸੀ। ਨਹੀਂ, ਮੈਂ 3 ਟੂਰਨਾਮੈਂਟ ਆਣ ਕੇ ਬਾਅਦ ਨਿਸ਼ਾਨਾ। ਮੇਰਾ ਕਹਿਣ ਦਾ ਮਤਲਬ ਹੈ ਕਿ ਉਦੋਂ ਆਣ ਕੇ ਥੋੜਾ ਜਿਹਾ ਡਿਸਟਰਬ ਤੇ ਹੁੰਦਾ ਹੀ ਹੈ ਭਾਜੀ ਬੰਦਾ। ਹਾਂਜੀ, ਇੱਕ ਦਫਾ ਸਾਲ ਪੂਰਾ ਵਿਹਲੇ ਰਿਹਾ। ਕੋਡੀ ਤੋਂ ਬਾਹਰ ਰਹੇ ਜੀ। ਕੋਡੀ ਤੋਂ ਬਾਹਰ ਹੈ। ਹਾਂਜੀ, ਚਲੋ ਮਾੜੀ ਚੰਗੀ ਦੇਣ, ਲੇਕਿਨ ਤੁਸੀਂ ਮਾਸ਼ਾਅੱਲਾ ਆਣ ਕੇ ਫਿਰ ਆਪਣਾ ਵਧੀਆ ਹੋ ਗਏ। ਬਿਲਕੁਲ। ਉਸ ਤੋਂ ਬਾਅਦ ਤੁਸੀਂ ਸੱਟ ਆਣ ਕੇ ਨਾ ਜੀ, ਉਹ ਤੋਂ ਆਣ ਕੇ ਬਾਅਦ ਚ ਮੈਂ 2 ਨੈਸ਼ਨਲ ਯੂਐਨ ਮਿਸ਼ਨ ਤੋਂ ਆਣ ਕੇ 2013 ਵਾਲੀ ਵੀ ਜਿੱਚ ਰਾਣਾ ਹਾਥੀ ਖੇਡਿਆ। ਰਾਣਾ ਨਵਾਂ ਖੇਡਿਆ ਸੀ ਮੇਰਾ ਖਿਆਲ। ਹਾਂਜੀ, ਰਾਣਾ ਹਾਥੀ ਸਾਡੇ ਨਾਲ ਖੇਲਿਆ। ਸਾਦਕਾਬਾਦ ਦੀ ਗੱਲ ਹੈ। 2012 ਔਰ 13 ਵਾਲਾ ਟੂਰਨਾਮੈਂਟ ਮੈਂ ਦੋਵੇਂ ਖੇਲਿਆ। ਦੋਵੇਂ ਨੈਸ਼ਨਲਾਂ ਫਿਰ ਖੇਲੀਆਂ ਆਰਮੀ ਵੱਲੋਂ ਆਣ ਕੇ। ਹਾਂਜੀ ਬਿਲਕੁਲ। 11 ਚ ਬਾਹਰੋਂ ਆ ਗਏ ਆ। ਆਉਂਦੇ ਯੂਨਿਟ ਦਾ ਟੂਰਨਾਮੈਂਟ ਸੀ, ਉਹ ਖੇਲਿਆ ਇਸੇ ਸਟਾਈਲ ਦਾ।
ਖੇਲ ਕੇ ਤੇ ਫਿਰ ਕੈਂਪ ਚਲੇ ਗਏ। ਅੱਛਾ ਜਦੋਂ ਕੈਂਪ 'ਚ ਗਏ ਆ ਤੇ ਅੱਲਾ ਦਾ ਸ਼ੁਕਰ ਆ ਫਿਰ ਦੋਵੇਂ ਨੈਸ਼ਨਲਾਂ ਖੇਲੀਆਂ। ਤੀਸਰੀ ਨੈਸ਼ਨਲ ਵਾਸਤੇ ਪਹਿਲੀ ਰੇਲੋ ਸੀ ਨੇਵੀ ਵੱਲੋਂ, ਦੂਸਰੀ 2 ਆਰਮੀ ਵੱਲੋਂ, ਫਿਰ ਤੀਸਰੀ ਜਿਹੜਾ ਕੈਂਪ ਲੱਗਾ ਸੀ ਉਹਦੇ ਵਾਸਤੇ ਸ਼ਨਾਖਤੀ ਕਾਰਡ ਐਕਸਪਾਇਰ ਹੋਇਆ ਸੀ ਬਦਕਿਸਮਤੀ ਨਾਲ। ਉਹ ਬਣਾਉਣ ਜਾ ਰਹੇ ਆ ਤੇ ਉਹ ਐਕਸੀਡੈਂਟ ਹੋਇਆ ਤੇ ਗੋਡਾ ਖਰਾਬ ਹੋ ਗਿਆ। ਮੈਂ ਪਿੰਡੀ ਗਿਆ ਖੈਰ, ਹਾਂਜੀ ਕੋਸ਼ੀ ਹਫੀਜ਼ੁੱਲਾ ਸਾਦ, ਹਫੀਜ਼ੁੱਲਾ ਹਾਜੀ, ਹਫੀਜ਼ੁੱਲਾ ਸੀ ਯੂਨਡ ਦੀ ਸੀ 32 ਏਕੇ, ਉਹ ਕੋਚ ਟੀਮ। ਮੈਂ ਜਾ ਕੇ ਦੱਸਿਆ ਮੈਂ ਸਰ ਮੇਰੇ ਸੱਟ ਲੱਗ ਗਈ ਹੈ, ਹਾਂਜੀ ਮੇਜਰ ਸਾਹਿਬ ਨੂੰ ਪੁੱਛੋ ਤੇ ਮੈਂ ਵਾਪਸ। ਅੱਛਾ ਆਂਦਾ ਠੀਕ ਹੈ ਮੈਂ ਸੁਬਾਹ ਦੱਸਿਆ ਮੈਂ ਵਾਪਸ ਆ ਗਿਆ। ਗੋਡਾ ਐਸਾ ਖਰਾਬ ਹੋਇਆ ਕਦੀ ਕਿੱਧਰ। ਉਹ ਉਦੋਂ ਇਹ ਆਪਰੇਸ਼ਨ ਵਾਲਾ ਦੌਰ ਨਹੀਂ ਸੀ ਹੈ। ਹਾਂਜੀ ਯਾਨੀ ਕਿ ਉਦੋਂ ਜ਼ੇਨ ਨਹੀਂ ਸੀ ਹੈ, ਉਦੋਂ ਨਹੀਂ ਕਰਾਇਆ ਹੀ ਨਹੀਂ, ਉਸ ਤੋਂ ਪਹਿਲੇ ਕਿਸੇ ਬੰਦੇ ਦਾ ਆਪਰੇਟ ਹੋਇਆ ਹੀ ਨਹੀਂ ਸੀ ਹੈ ਯਾਨੀ ਕਿ ਤੁਹਾਡੇ 2014 ਸੱਟ ਲੱਗੀ। ਹਾਂ ਭਾਈ 2014 ਚ ਲੱਗੀ ਤੁਹਾਡੇ 2014 ਦੇ ਵਿੱਚ। ਮੈਨੂੰ ਇਦਾਂ ਲੱਗਾ ਵੀ 2020 ਜਾਂ 18 ਦੇ ਇਸ ਗੇੜ ਚ 2014 ਦੇ ਸੱਟ ਲੱਗ ਗਈ ਆ। ਔਰ ਸੱਟ ਲੱਗੀ ਦੇ ਵਿੱਚ ਹੀ ਮੈਂ ਇੰਟਰ ਯੂਨਿਟ ਜਿਹੜੇ ਟੂਰਨਾਮੈਂਟ ਹੁੰਦੇ ਰਹੇ ਨਾ, ਉਹ ਮੈਂ ਸੱਟ ਲੱਗੀ ਚ ਗੋਡਾ ਬੰਨ ਕੇ ਉਹ ਮੈਂ ਖੇਲੀ ਆ। ਯਾਨੀ ਕਿ ਉਹ ਕੰਮ ਜ਼ਿਆਦਾ ਖਰਾਬ ਹੁੰਦਾ ਗਿਆ, ACL ਥੋੜਾ ਜਿਹਾ ਚੱਲਦਾ ਕੰਮ, ਹਾਂਜੀ ਨਿਜ਼ਾਮ ਚਲਾ ਦਿੰਦਾ, ਮਿਹਨਤ ਕਰਿਆ। ਲੇਕਿਨ ਜਿੰਨੀ ਦੇਰ ਉਸ ਕਹਿ ਲਓ ਵੀ ਉਹ ਪੱਠੇ ਦੀ ਜ਼ਰੂਰਤ ਨਾ ਮਤਲਬ ਕਿ ਡਾਜੇਂਗੇ ਤੇ ਉਹ ਪੱਠੇ ਜਿੱਥੇ ਜ਼ਰੂਰਤ ਪੈਣੀ ਉੱਥੇ ਖਰਾਬ ਹੋ ਜਾਂਦਾ ਹੈ। ਅੱਛਾ ਯਾਨੀ ਕਿ ਉਹ ਫਿਰ ਖੇਡਦੇ ਰਹੇ ਇਦਾਂ ਤੁਸੀਂ ਖੇਡਦੇ ਬੰਨ ਬੁੰਨ ਕੇ ਯੂਨਿਟ ਦੇ ਟੂਰਨਾਮੈਂਟ ਖੇਡਣੇ। ਫਿਰ ਮੈਂ ਸਿਵਲ ਕੋਡੀ ਜਿਹੜੀ ਪਿੰਡਾਂ ਲੈਵਲ ਦੀ ਜਾਂ ਕਲੱਬਾਂ ਦੀ ਉਹ ਬੰਦ ਕਰ ਦਿੱਤੀ। ਜ਼ਾਹਰੀ ਬਾਤ ਆ ਭਾਈ। ਉਹਦੀ ਵਜ੍ਹਾ ਇਹ ਕਿ ਯਾਰ ਐਵੇਂ ਜਾ ਕੇ ਅਗਲੇ ਬੰਦਿਆਂ ਕੋਲ ਗੱਲ ਸੁਣਨੀ, ਲਓ ਜੀ ਆ ਗਏ ਨੇ ਪੈਸੇ ਲੈਣ ਦੀ ਖਾਤਰ, ਆਪਾਂ ਉਹ ਕੰਮ ਨਹੀਂ ਕੀਤਾ। ਆਪਾਂ ਜਿੱਦਣ ਗੋਡਾ ਖਰਾਬ ਹੋ ਗਿਆ ਮੈਨੂੰ ਖੁੱਲੀ ਕਬੱਡੀ ਵਾਲਿਆਂ ਬਣਿਆ ਬੰਦਿਆਂ ਗੱਲ ਕਹੀ ਕਿ ਆ ਜਾ ਉਸਤਾਦ ਤੂੰ ਆਪਣਾ ਬੰਦਾ ਲਈ ਆ, ਤੂੰ ਪੈਸੇ ਲੈ ਦੇ ਲਈ। ਮੈਂ ਕਿਹਾ ਨਹੀਂ, ਆਪਾਂ ਸੁੱਚੀ ਕੌਡੀ ਖੇਡੀ ਹੈ। ਹਾਂਜੀ ਹਾਂਜੀ ਬਿਲਕੁਲ, ਆਪਾਂ ਰਲੇ ਦੀ ਕੌਡੀ ਨਹੀਂ ਖੇਡੀ। ਹੁਣ ਤੇ ਹਰ ਬੰਦਾ ਘਰੋਂ ਆਪਣਾ ਪਲੇਅਰ ਲੈ ਕੇ ਜਾਂਦਾ ਹੈ, ਬਿਲਕੁਲ ਉਹ ਤੁਹਾਨੂੰ ਪਤਾ ਹੈ, ਕੋਈ ਸ਼ੱਕ ਨਹੀਂ। ਮੈਨੂੰ ਬੜੇ ਬੰਦਿਆਂ ਕਿਹਾ, ਮੈਂ ਕਿਹਾ ਨਹੀਂ, ਜੇ ਇੱਕ ਦਿਨ ਵੀ ਨਹੀਂ ਗਏ। ਖੁੱਲੀ ਕੌਡੀ ਤੇ 95% ਦੀ ਜਿਹੜੀ ਏਦਾਂ ਹੁੰਦੀ ਆ, ਸਾਡੇ ਮਕਾਉਣ ਵਾਲੀ ਕੌਡੀ ਅੱਗੇ ਵੀ ਇੱਕ ਇੰਟਰਵਿਊ ਪਤਾ ਨਹੀਂ ਕਿਸੇ ਪਲੇਅਰ ਦਾ ਹੋਇਆ, ਉਹਦੇ ਵਿੱਚ ਇਹ ਹੋਇਆ ਸੀ ਕਿ ਇੱਕ ਅਗਰ ਬਰਬਾਦ ਕੀਤਾ ਨਾ ਪਲੇਅਰਾਂ ਨੂੰ ਬਣਾਉਣ ਵਾਲੀ, ਕਿਉਂਕਿ ਪੈਸੇ ਵੱਲੋਂ ਮਾਲੀ ਹਾਲਤ ਵੱਲੋਂ ਕਬੱਡੀ ਠੀਕ ਸੀ, ਕਿਉਂਕਿ ਉਦੋਂ ਸਰਕਲ ਕਬੱਡੀ 'ਚ ਇੰਨੇ ਪੈਸੇ ਨਹੀਂ। ਤੈਨੂੰ ਪਤਾ ਆਪਣੇ ਪਿੰਡਾਂ ਦੇ ਟੂਰਨਾਮੈਂਟ ਹੁੰਦੇ ਸੀ, 10,000 ਰੁਪਇਆ ਨਾਮ ਹੁੰਦਾ ਸੀ, ਪਿੰਡਾਂ ਦੀਆਂ 10-15 ਟੀਮਾਂ ਹੁੰਦੀਆਂ ਸੀ, 3 ਦਿਨ ਦਾ ਟੂਰਨਾਮੈਂਟ ਹੁੰਦਾ ਸੀ। ਤੀਸਰੇ ਦਿਨ ਰਗੜਾ ਇੰਨੀਆਂ ਲੱਗੀਆਂ ਨੇ, ਜਿਹੜਾ ਨਾਮ ਹੁੰਦਾ ਸੀ ਉਹ ਪੱਟੀਆਂ ਜੋਗਾ ਵੀ ਨਹੀਂ ਸੀ ਹੁੰਦਾ। 10,000 ਰੁਪਇਆ 15 ਬੰਦੇ ਖੇਲਣ ਲੱਗੇ ਟੀਮ ਦੇ ਵਿੱਚ, ਜਾਂ 11 ਬੰਦੇ ਖੇਲਣ ਲੱਗੇ ਆ, ਉਹ 11 ਬੰਦੇ ਨੇ ਜੇ ਤੀਸਰੇ ਦਿਨ ਜਿੱਤ ਵੀ ਲੈਂਦੇ ਸੀ 10,000 ਰੁਪਇਆ, ਤਾਂ ਉਹਨਾਂ ਨੇ ਕੀ ਕਰ ਲੈਣਾ ਸੀ 10,000 ਕੋਲ। ਤੇ ਜਿਹੜੇ ਖੁੱਲੇ ਮੈਚ ਸੀ ਉਸ ਟਾਈਮ ਵੀ 3,000 ਰੁਪਏ ਤੋਂ ਪਲੇਅਰ ਸਟਾਰਟ ਹੁੰਦਾ ਹੈ। ਅੱਛਾ 2002 ਤੋਂ 3,000 ਰੁਪਇਆ ਫੀ ਬੰਦਾ ਖੁੱਲੀ ਕਬੱਡੀ ਦੇ ਜਿਹੜੇ ਲੈਂਦੇ ਸੀ ਨਾ ਬੰਦੇ ਚੰਨਾਂ ਦੀ ਕਬੱਡੀ ਦੇ ਪੈਸੇ, ਉਹ 3,000 ਰੁਪਇਆ 2,500 3,000 ਰੁਪਇਆ ਆਮ ਪਲੇਅਰ ਲੈਂਦੇ ਸਨ। ਸਹੀ ਜਿਹਦੇ ਚ ਜਿਵੇਂ ਚੰਗੇ ਪਲੇਅਰ ਸੀ, ਜਿੱਦਾਂ ਵੱਡਾ ਯਾਸਰ ਸੀ, ਸ਼ਹਜ਼ਾਦਾ ਢਿੱਲੋਂ ਸੀ, ਉਸਤਾਦ ਛਾਦਾ ਸੀ, ਸਾਛਾ ਦੇ ਦੀਆਂ ਬਹੁਤ ਟੀਮਾਂ ਸੀ ਖੁੱਲੀਆਂ। ਉਹ 2-2 ਲੱਖ ਰੁਪਏ ਦੀ ਇਹਦੀ ਟੀਮ ਸੀ ਉਸ ਟਾਈਮ, 2 ਲੱਖ ਰੁਪਏ ਦੀ ਟੀਮ ਉਸ ਟਾਈਮ 2 ਲੱਖ ਰੁਪਏ ਦੀ ਟੀਮ ਸੀ। ਉਹੀ ਟੀਮਾਂ ਉਸ ਤੋਂ 10 ਸਾਲ ਬੰਦੇ ਨੇ 15,000 ਚ ਵੀ ਕੀਤੀਆਂ। ਵਾਹ ਕੀ ਬਾਤ। ਉਹਦੀ ਵਜ੍ਹਾ ਕੌਣ ਗਈ? 2 ਲੱਖ ਤੇ 15,000 ਉਹਦੀ ਵਜ੍ਹਾ ਭਾਜੀ। ਉਹਦੀ ਵਜ੍ਹਾ ਇਹ ਹੋਈ ਕਿ ਪਲੇਅਰਾਂ ਨੂੰ ਤੇ ਪੈਸੇ ਦਿੰਦੇ ਨਹੀਂ, ਪਲੇਅਰਾਂ ਨੂੰ ਪੈਸੇ ਬਾਹਰੋਂ ਆਮ ਦੇ ਦਿੰਦੀ ਸੀ। ਉਹ ਠੇਕੇਦਾਰ ਸੀ, ਉਹ ਪੈਸੇ ਖਾਂਦਾ ਸੀ ਠੇਕੇਦਾਰ, ਉਹ 15,000 ਠੇਕੇਦਾਰ ਜੋ ਕੁਝ ਹੁੰਦਾ ਸੀ। ਯਾਨੀ ਕਿ ਇਹ ਤੁਸੀਂ ਕਹਿ ਰਹੇ ਕਿ ਮੁੜ ਕੇ ਜਿਹੜੀ ਆ ਨਾ ਤਬਾਹੀ ਵਾਲਾ ਆ ਗਿਆ, ਤਬਾਹੀ ਵਾਲਾ ਕੰਮ ਆ ਗਿਆ। ਜਿੱਦਣ ਤਬਾਹੀ ਵਾਲਾ ਆਇਆ ਆਪਾਂ ਉਸ ਤੋਂ ਬਾਅਦ ਕਬੱਡੀ ਨੂੰ ਖੈਰ ਇੱਕ ਸੱਟ ਲੱਗ ਗਈ। ਦੂਸਰੇ ਨੰਬਰ ਤੇ ਜਦੋਂ ਕੋਈ ਬੰਦਾ ਵੀ ਆ ਉਹਨੇ 4 ਦਿਨ ਅੱਛੇ ਵੇਖੇ ਆ ਨਾ, ਤੇ ਉਹਦੇ ਕੋਲ ਬੇਇੱਜ਼ਤ ਨਹੀਂ ਹੋਇਆ ਜਾਂਦਾ, ਇੱਜ਼ਤ ਨਾਲ ਦੀ ਹੈ ਕੋਈ ਨਹੀਂ। ਭਾਈ ਇਹ ਤੁਹਾਡੀ ਗੱਲ ਮੈਂ ਟੋਕਦਾ ਥੋੜੀ, ਜਦੋਂ ਤੁਸੀਂ ਮਾਸ਼ਾਅੱਲਾ ਫਿੱਟ ਸੀ 2014 ਸੱਟ ਲੱਗੀ ਜੀ, ਉਸ ਤੋਂ ਪਹਿਲੇ ਕੋਈ ਬਾਹਰ ਜਾਣ ਦਾ ਕੋਈ ਨਿਜ਼ਾਮ ਜਾਂ ਇਦਾਂ ਦਾ ਕੋਈ ਲੱਗਿਆ ਜੀ? ਇੱਕ ਕੈਂਪ 'ਚ ਗਏ ਸੀ, ਪਾਕਿਸਤਾਨ ਕੈਂਪ ਲੱਗਿਆ ਇਸਲਾਮਾਬਾਦ। ਅੱਛਾ ਨੈਸ਼ਨਲ ਅਸੀਂ ਖੇਡੀ 2011 ਵਾਲੀ 12 ਵਾਲਾ ਜਿਹੜਾ ਨੈਸ਼ਨਲ ਹੋਈ ਨਾ, ਨਿਸ਼ਾਨੇ ਹੈਦਰ ਕੱਪ ਹੋਇਆ, ਉਹਦੇ 'ਚ ਟੀਮ ਆਰਮੀ ਦੀ ਫਸਟ ਹੋਈ ਆ। ਉਹਦੇ 'ਚ 5 ਬੰਦੇ ਕਿ 6 ਬੰਦੇ ਸਿਲੈਕਟ ਹੋ ਕੇ ਦੁਬਈ ਇੱਕ ਕੱਪ ਹੋਣਾ ਸੀ। ਹਾਂ ਬਿਲਕੁਲ ਹੈਗਾ ਸੀ ਹੋਇਆ ਵੀ ਸੀ, ਜਿਹਦੇ 'ਚ ਇੱਕ ਮੁੰਡਾ ਸੀ ਅਫਜ਼ਲ ਬਾਜਵਾ, ਉਹ ਖੇਲਿਆ ਸੀ। ਬਿਲਕੁਲ ਉਹ ਖੇਲਿਆ ਸੀ ਨਾ। ਉਹਦੇ ਵਿੱਚ ਉਹ ਕੈਂਪ ਲੱਗਿਆ ਤੇ ਮੈਂ ਗਿਆ ਕੈਂਪ ਦੇ ਵਿੱਚ। ਅੱਛਾ ਅਸੀਂ ਸਰਕਾਰ ਮੇਰੀ ਆਰਮੀ ਦੇ ਤੁਸੀਂ 6 ਬੰਦੇ ਸਜਾਦ ਗੁੱਜਰ, ਬਾਜਵਾ, ਮਾਨੀ ਕਸਾਈ, ਮਤਲੂਬ ਤੇ ਲਾਲਾ ਸਗੀਰ ਤੇ ਤੁਸੀਂ ਤੇ ਮੈਂ, ਠੀਕ ਇਹ ਅਸੀਂ ਗਏ ਆ ਨਾ। ਅਸੀਂ ਤਕਰੀਬਨ 15 ਦਿਨ ਟ੍ਰੇਨਿੰਗ ਕੀਤੀ ਆ। 15 ਦਿਨਾਂ ਦੇ ਵਿੱਚ ਕੋਚ ਸੀ ਉੱਥੇ ਇੱਕ ਹਮੀਦ ਸੀ, ਹਮੀਦਾ ਕਹਿੰਦੇ ਸੀ ਉਹਨੂੰ, 에ਅਰ ਫੋਰਸ ਦਾ। ਮਾਨੇ ਹੋਣਾ ਦੇ ਨਾਲ
ਫਰਿਆਦ ਤੋਂ ਪਹਿਲਾਂ ਉਹ ਕੋਚ ਸੀ। ਅੱਛਾ ਬਾਅਦ ਦੇ ਵਿੱਚ ਫਰਿਆਦ ਆਇਆ ਸੀ। ਹਾਂਜੀ, ਉਹ ਤਾਂ ਫਰਿਆਦ ਤੋਂ ਪਹਿਲੇ ਉਹ ਉਮੀਦ ਕੋਚ ਸੀ, ਉਮੀਦਾਂ ਨੂੰ ਕਹਿੰਦੇ ਸੀ। ਸਹੀ। ਨਾਲ ਪੈਰਵੇਜ਼ ਗਿਆ ਹੈ। ਹਾਂਜੀ, ਉਹ ਸਾਹੀਵਾਲ ਵਾਲਾ ਉਹ ਅਸੀਂ ਰੁਟੀਨ ਵੇਖੀ ਨਾ ਕਿ 6 ਬੰਦੇ ਅਸੀਂ ਹਾਂ। ਹਾਂਜੀ, ਜਿਹੜੇ ਨਾਰਮਲ ਪਲੇਅਰਸ ਖਾਤਾ ਸੀ ਨਾ, ਹਾਂਜੀ, ਇਹਨਾਂ ਨੂੰ ਨਾ ਸਵੇਰੇ 6 ਵਜੇ ਤੋਂ ਪਹਿਲਾਂ ਗਰਾਊਂਡ 'ਚ ਬੁਲਾ ਲੈਣਾ। ਅੱਛਾ, ਇਹਨਾਂ ਕੋਚਾਂ ਨੇ। ਅੱਛਾ। ਅਸੀਂ ਭੱਜ ਕੇ ਸਾਰਾ ਦਿਨ ਟਰੈਕ ਤੇ ਚਲਾਇਆ। ਪਹਿਲੀ ਵਾਰੀ ਗਏ ਸੀ? ਅਸੀਂ ਪਹਿਲੀ ਵਾਰੀ ਕੈਂਪ 'ਚ ਗਏ ਸੀ। ਸਾਰਾ ਦਿਨ ਟਰੈਕ ਤੇ, ਜਦੋਂ 2 ਘੰਟੇ ਸਾਡੇ ਲੱਗ ਜਾਣੇ, ਫਿਰ ਮੁਸ਼ਰਫ ਨੇ ਵੀ ਉੱਠ ਕੇ ਆ ਜਾਣਾ, ਮਾਨਾ ਵੀ ਆ ਜਾਣਾ, ਮਨਸ਼ੀ ਹੋਣੀ, ਇਹ ਪੂਰੀ ਇੱਕ ਵੱਡੀ ਟੀਮ ਜਿਸ ਤਰ੍ਹਾਂ ਉਸ ਖਾਤੇ 'ਚ ਸੀ। ਕਹ ਲੋ ਵੀ ਇਹ ਗੈਂਗ ਸੀ। ਇਹ ਗੈਂਗ ਇੱਕ ਖਾਤਾ ਸੀ, ਇੱਕ ਗੈਂਗ ਵਾਲਾ ਖਾਤਾ ਸੀ ਇਹ। ਇਹਨਾਂ ਪਲੇਅਰਾਂ ਨੇ ਉੱਠਣਾ, ਹਾਂਜੀ ਇਹਨਾਂ ਨੇ ਮਾੜਾ ਚੰਗਾ ਸਿੱਧਾ ਪੱਧਰਾ ਕਰਨਾ, ਹਾਂਜੀ ਜਿਸਮ ਹਿਲਾਉਣਾ, ਹਾਲਾਤ ਵਾਰਮ ਅਪ ਕਰਨਾ, ਨਾ ਸਿੱਧੇ ਕਰੋ ਜੀ, ਸਿੱਧੇ ਕਰੋ ਜੀ। ਜਦੋਂ ਸਿੱਧੇ ਕਰਨੇ ਟ੍ਰਾਇਲ ਸ਼ੁਰੂ ਹੋ ਜਾਣੇ, ਗੇਮ ਸ਼ੁਰੂ ਹੋ ਜਾਣੀ। ਯਾਨੀ ਕਿ 2 ਘੰਟੇ ਤੇ ਪਹਿਲੇ ਤੁਹਾਡੀ 2 ਘੰਟੇ ਸਾਡਾ ਰਗੜਾ ਪਹਿਲੇ ਸੀ। ਰਗੜਾ ਪਹਿਲੇ ਇਹਨਾਂ ਦਾ ਜਿਹੜਾ ਨਿਜ਼ਾਮ ਸੀ, ਇਹਨਾਂ ਨਾਲ ਫੇਰ ਅਸੀਂ ਪੂਰੇ ਹੀ ਯਾਨੀ ਕਿ ਘੰਟਾ ਡੇਢ ਫੇਰ ਦੁਬਾਰਾ ਫੇਰ ਅਸੀਂ ਤੰਗ ਆ ਗਏ। ਸ਼ਾਮ ਨੂੰ ਇਹ ਰੁਟੀਨ ਤੇ ਸਵੇਰ ਨੂੰ ਵੀ ਇਹ ਰੁਟੀਨ। ਸਹੀ। ਜਦੋਂ ਤੰਗ ਆਉਣ ਤੋਂ ਬਾਅਦ ਮੈਂ ਕੋਚ ਸਾਹਿਬ ਨੂੰ ਕਿਹਾ ਕਿ ਮਿਹਰਬਾਨੀ ਆ, ਮੈਂ ਵਾਪਸ ਜਾਣਾ ਚਾਹੁੰਦਾ, ਮੈਂ ਕੈਂਪ 'ਚ ਨਹੀਂ ਰਹਿਣਾ। ਮੈਨੂੰ ਬਥੇਰਾ ਮੈਂ ਕਿਹਾ ਕਿ ਯਾਰ ਪਾਕਿਸਤਾਨ ਦਾ ਕੈਂਪ ਆ। ਮੈਂ ਕਿਹਾ ਨਹੀਂ, ਪਾਕਿਸਤਾਨ ਦਾ ਕੈਂਪ ਆ, ਜਾਂ ਤੇ ਇੱਕ ਜਗ੍ਹਾ ਤੇ ਸਾਰੀ ਟੀਮ ਟ੍ਰੇਨਿੰਗ ਕਰੇ। ਅੱਛਾ, ਸਾਰਾ ਕੁਝ ਇਦਾਂ ਹੀ ਕਰੇ। ਮੇਰੇ ਜਿਹੜੇ ਹਿਸਾਬ ਸੀ, ਮੈਂ ਵੀ ਸਮਝਿਆ ਕਿ ਉਹ ਇੱਕ ਰੁਟੀਨ ਨਾਲ ਸਾਰੇ ਪਲੇਅਰਾਂ ਨੂੰ ਇੱਕ ਜਿਹਾ ਰੱਖਿਆ ਜਾ ਰਿਹਾ। ਪਾਕਿਸਤਾਨ ਦੇ ਵਿੱਚ ਇਹ ਹੀ ਸਭ ਤੋਂ ਵੱਡੀ ਖਾਮੀ ਇਹ ਆ। ਹਾਂਜੀ, ਬਿਲਕੁਲ ਭਾਈ, ਇਦਾਂ ਹੀ ਆ। ਕੋਈ ਜਿਹੜਾ ਥੱਲੇ ਵਾਲਾ ਲੂਜ਼, ਥੱਲੇ ਮਾਲੀ ਹਾਲਾਤ ਜਿਹਦਾ ਠੀਕ ਨਹੀਂ ਨਾ ਬੰਦੇ ਦਾ, ਉਹਦੀ ਕਿਧਰੇ ਵੀ ਜਗ੍ਹਾ ਨਹੀਂ। ਉਹ ਪਲੇਅਰ 2 ਚੀਜ਼ਾਂ ਬਣ ਜਾਏਗਾ ਤਾਂ ਹਰ ਬੰਦਾ ਚੁੱਕ ਲੇਗਾ। ਹਾਂਜੀ, ਬਿਲਕੁਲ ਬਣ ਜਾਏਗਾ ਤੇ ਹਰ ਬੰਦਾ ਉਹਨੂੰ ਚਾਹਣ ਵਾਲਾ ਹੋ ਜਾਏਗਾ। ਲੇਕਿਨ ਭਾਈ ਫਿਰ ਵੀ ਕਿਤੇ ਨਾ ਕਿਤੇ ਮੈਂ ਇਹ ਗੱਲ ਕਰਦਾ, ਅਗਰ ਬਣ ਵੀ ਜਾਵੇ ਨਾ, ਫਿਰ ਵੀ ਕਿਤੇ ਨਾ ਕਿਤੇ 2 ਚੀਜ਼ਾਂ ਬਹੁਤ ਮੈਟਰ ਕਰਦੀਆਂ। ਇੱਕ ਤੇ ਤੁਹਾਡਾ ਕੋਈ ਤਲਕ ਚੰਗਾ ਹੋਣਾ ਚਾਹੀਦਾ, ਬਿਲਕੁਲ ਵੀ ਕੋਈ ਤੁਹਾਡੇ ਤੇ ਹੱਥ ਰੱਖੇ ਤੇ ਦੂਸਰਾ ਪੈਸਾ ਤੇ ਚਲੋ ਚੱਲਦਾ ਹੀ ਚੱਲਦਾ। ਨਹੀਂ ਹੈ ਹੀ ਪੈਸਾ ਜੀ। ਇਹਨਾਂ ਪਲੇਅਰਾਂ ਇਹ ਪੈਸੇ ਪਲੇਅਰ ਸਿੱਧੇ ਕੋਚ ਰੱਜਦੇ ਨੇ। ਹਾਂਜੀ, ਜਿੱਧਰ ਹੀ ਹੁੰਦਾ ਖਾਤਾ। ਉਹ ਸਰਕਾਰ ਮੇਰੀ, ਅਸੀਂ ਇਸ ਲੈਵਲ ਦੇ ਨਹੀਂ ਸਾਂ ਬੰਦੇ। ਅੱਛਾ ਜੀ, ਤੁਸੀਂ ਫਿਰ ਪਹਿਲਾਂ ਮਾਲੀ ਹਾਲਾਤ ਉਸ ਤੱਕ ਨਹੀਂ ਸੀ ਹੈਗਾ ਕਿ ਅਸੀਂ ਹੁਣ ਲਿਆ ਕੇ ਤੇ ਸ਼ਾਪਿੰਗ ਕਰਾਉਣ ਚੱਲ ਜੀਏ ਕੋਚ ਨੂੰ ਨਾਲ ਸ਼ਾਮੀ, ਅਸੀਂ ਆਪ ਬਾਰੇ ਲੈ ਕੇ ਚੱਲ ਜੀ, ਆਜੋ ਜੀ ਖਾਣਾ ਖਾਣੇ ਜੀ ਫਲਾਣੇ ਹੋਟਲ ਤੇ ਲੈ ਜਾਂਦੇ ਆ। ਸਾਡੇ ਜੋ ਖਾਤਾ ਨਹੀਂ ਸੀ ਹੈਗਾ, ਕਿਉਂਕਿ ਅਸੀਂ ਤੇ ਖੁਦ ਖਾਣ ਵਾਲੇ ਸਾਂ। ਹਾਂਜੀ, ਇਦਾਂ ਹੀ। ਜਦੋਂ ਹਾਲਾਤ ਵੇਖੇ ਮੈਨੂੰ ਆਂਦੇ ਵੀ ਹਾਂਜੀ, ਮੈਂ ਕਿਹਾ ਜੀ ਮੈਂ ਨਹੀਂ ਰਹਿਣਾ। ਅੱਛਾ, ਅਗੇ ਦਰਖਾਸਤ ਲਿਖ ਦਿਓ। ਮੈਂ ਵਾਹਦ ਬੰਦਾ ਆ ਕਿ ਮੈਂ ਦਰਖਾਸਤ ਦੇ ਕੇ ਪਾਕਿਸਤਾਨ ਕੈਂਪ ਚੋਂ ਵਾਪਸ ਆਇਆ। ਵਾਪਸ ਹਾਲਾਤ ਵੇਖ ਕੇ ਮੈਂ ਕਿਹਾ ਨਹੀਂ। ਵਾਪਸ ਆ ਕੇ ਮੇਜਰ ਸਾਹਿਬ ਨੇ ਕਿਹਾ, ਮੈਂ ਸਰ ਮੇਰੇ ਸੱਟ ਲੱਗ ਗਈ, ਐਵੇਂ ਮੈਂ ਝੂਠ ਬੋਲਿਆ। ਅੱਛਾ, ਉਹ 5-4 ਦਿਨ ਉਹਨੇ ਮੈਨੂੰ ਕੈਂਪ, ਆਰਮੀ ਕੈਂਪ ਤੋਂ ਉੱਥੇ ਵਾਪਸ ਆਏਗਾ। ਮੈਂ ਕਿਹਾ ਸਰ ਮੈਂ ਨਹੀਂ ਜਾਣਾ। ਅੱਛਾ, ਉਹਨੂੰ ਨਹੀਂ ਮੈਂ ਗੱਲ ਦੱਸੀ ਕਿ ਉੱਥੇ ਆਹ ਕਿੱਸਾ ਕਹਾਣੀ ਆ। ਮੈਂ ਵਾਪਸ ਆ ਗਿਆ। ਪਾਕਿਸਤਾਨ ਕੈਂਪ ਅਟੈਂਡ ਕੀਤਾ ਇੱਕ ਹੀ ਬਸ। ਹਾਂਜੀ, ਬਾਕੀ ਨੈਸ਼ਨਲ ਤੱਕ ਗਏ ਆ, ਨੈਸ਼ਨਲ ਆਰਮੀ ਦੇ ਕੈਂਪ ਅਟੈਂਡ ਕੀਤੇ ਆ, ਪਾਕਿਸਤਾਨ ਦਾ ਕੈਂਪ ਉਹ ਹੀ ਅਟੈਂਡ ਕੀਤਾ ਹੈ। ਉਸ ਤੋਂ ਬਾਅਦ ਮੈਂ ਨਹੀਂ ਗਿਆ। ਉਸ ਤੋਂ ਬਾਅਦ ਸੱਟ ਲੱਗ ਗਈ 13-14 ਦੇ ਵਿੱਚ ਜਾ ਕੇ। 13 ਲੱਗ ਗਈ। ਉਸ ਤੋਂ ਬਾਅਦ ਫਿਰ ਖੈਰ ਹੌਲੀ 2013 ਦੇ 12ਵੇਂ ਮਹੀਨੇ ਸੱਟ ਲੱਗ ਗਈ। ਹਾਂਜੀ, ਮੁੜ ਕੇ ਤੇ ਆਸਤਾ ਪਿੱਛੇ ਨੂੰ ਫਿਰ ਦਿਲ ਹੀ ਨਹੀਂ ਕੀਤਾ। 14 ਤੋਂ ਬਾਅਦ ਤੁਸੀਂ ਮਤਲਬ ਕੋਸ਼ਿਸ਼ ਵੀ ਬਥੇਰੀ ਕੀਤੀ ਹੋਣੀ ਵੀ ਯਾਰ ਠੀਕ ਹੋ ਜੇ। ਨਹੀਂ, ਬਹੁਤ ਮੈਂ ਲਈਏ ਜਿੱਧਰ ਨੂੰ ਪਤਾ ਲੱਗਿਆ। ਡਾਕਟਰ ਰਊਫ ਜਿਹੜਾ ਹੈ ਤਾਂਦਰੇ ਵਾਲੇ, ਮਤਲਬ ਕਿ ਤੁਹਾਨੂੰ ਇਹ ਸੀਗਾ ਵੀ ਜਿੱਦਣ ਮਹੀਨੇ ਭੱਟੀ ਦਾ ਵੀ ਗੋਡਾ ਥੋੜਾ ਬਹੁਤਾ ਖਰਾਬ ਹੈਗਾ ਸੀ। ਮਤਲਬ ਇਹ ਰਊਫ ਕੋਲੋਂ ਠੀਕ ਹੋਇਆ ਸੀ। ਇਹ ਸਾਹਿਬ ਤੇ ਮੈਨੂੰ ਫਿਰ ਰਊਫ ਕੋਲ ਲੈ ਕੇ ਗਏ। ਉਹਨੂੰ ਵੀ ਵਾਵਾ ਸਾਰੇ ਉਸ ਟਾਈਮ 8-10 ਹਜ਼ਾਰ ਰੁਪਈਆ ਉਦੋਂ ਉਹਨੂੰ ਦਿੱਤਾ। ਨਹਿਰ ਦੇ ਕੋਲ ਹੀ ਦਾਦਾ ਹਸਪਤਾਲ ਬੈਠਦਾ ਸੀ। ਉਹਨੂੰ ਵੀ ਵਾਵਾ ਸਾਰੇ ਪੈਸੇ ਦਿੱਤੇ। ਗੋਡਾ ਠੀਕ ਨਹੀਂ ਹੋਇਆ, ਬਲਕਿ ਪਹਿਲੇ ਦੀ ਨਿਸਬਤ ਵੀ ਜ਼ਿਆਦਾ ਖਰਾਬ। ਮਤਲਬ ਕਿ ਜਿੱਧਰ ਤੁਸੀਂ ਸ਼ਾਇਦ ਗੋਡਾ ਡਮੋਏ ਵੀ, ਜਿੱਧਰ ਕਿਸੇ ਬੜੇ ਡੰਮ ਲਵਾਏ, ਬੜਾ ਕੁਛ ਕਰਾਇਆ। ਦੇਸੀ ਪੂਰਬ ਦੇਸੀ ਜੁਗਾੜ ਬਹੁਤਾ ਸੀ। ਇਹ ਤੇ ਨਫੀਸ ਨੇ ਜਦੋਂ ਆਪਰੇਸ਼ਨ ਕਰਾਇਆ ਨਾ, ਉਸ ਤੋਂ ਬਾਅਦ ਦੁਨੀਆ ਨੂੰ ਪਤਾ ਲੱਗ ਗਿਆ ਕਿ ਆਪਰੇਸ਼ਨ ਵੀ। ਫਿਰ ਮੈਂ ਵੀ ਕੋਸ਼ਿਸ਼ ਕੀਤੀ, ਐਵੇਂ ਮੈਂ ਕਹਾਂ ਕਿ ਯਾਰ ਆਪਰੇਸ਼ਨ, ਮੈਂ ਤੈਨੂੰ ਵੀ ਪੁੱਛਿਆ, ਤੂੰ ਵੀ ਆਪਰੇਟ ਕਰਾਇਆ ਸੀ। ਬਿਲਕੁਲ, ਮੈਂ ਤੈਨੂੰ ਵੀ ਮਸ਼ਵਰਾ ਤੇਰੇ ਨਾਲ ਵੀ ਕੀਤਾ। ਤੂੰ ਹੈ ਭਾਜੀ ਬੈਸਟ ਵਾ, ਤੁਸੀਂ ਕਰਾਓ। ਫਿਰ ਮੈਂ ਫੈਸਲਾਬਾਦ ਗਿਆ, ਆਪਰੇਟ ਕਰਾਇਆ ਉੱਥੇ ਜਾ ਕੇ। ਔਰ ਉਹਨਾਂ ਮਜ਼ਾ ਜਿਹੜਾ ਓਰੀਜਨਲ ਖਾਤਾ ਹੈ ਨਾ, ਉਹ ਨਹੀਂ ਹੁੰਦਾ ਭਾਜੀ। ਉਹ ਕਿਤੇ ਨਾ ਕਿਤੇ ਜੋ ਲਫਾ ਇਹਨਾਂ ਦਾ ਬਣਾਈ ਹੈ ਨਾ, ਉਹ ਨਹੀਂ ਬਣਾ ਰਹੀ। ਬਾਕੀ ਅੱਲਾ ਦਾ ਸ਼ੁਕਰ ਆ, ਉਤੋਂ ਉਹਦਾ ਕਮਰ ਬੱਟ ਨੇ ਵੀ ਆਪਰੇਟ ਉਦੋਂ ਕੋਈ ਕਰਾਇਆ ਸੀ। ਹਾਂਜੀ, ਤੇ ਮੈਂ ਖੇਡਦਾ ਤੇ ਉਸ ਤੋਂ ਬਾਅਦ ਕਮਰ ਬੱਟ ਵੇਖਿਆ ਨਹੀਂ ਭਾਜੀ। ਮੈਂ ਦੋਵਾਂ ਗੋਡਿਆਂ ਦਾ ਕਰਾਇਆ। ਮੈਂ ਇੱਕ ਪਹਿਲੇ ਕਰਾਇਆ, ਇੱਕ ਬਾਅਦ ਚ ਕਰਾਇਆ। ਸ਼ਾਇਦ ਤੁਹਾਡੇ ਕੰਮ ਹੈਗੀ ਗੱਲ। ਮੈਨੂੰ ਪਤਾ। ਬੰਦਾ ਖੇਡਣ ਲੱਗ ਜਾਂਦਾ ਵਾ, ਮਸਲਾ ਨਹੀਂ ਕਰਦਾ। ਉਹ ਕਹਿ ਲਓ ਜਿਹੜੀ 19-21 ਆ ਨਾ, ਉਹ ਨਹੀਂ ਜਾਣਾ, ਉਹਨੇ ਕਰਨੀ ਆ। ਮਤਲਬ ਓਰੀਜਨਲ ਨਹੀਂ। ਹਾਂਜੀ, ਅਗਰ ਤੁਸੀਂ ਸੱਟ ਲੱਗਣ ਚ ਗੋਡਾ ਤੁਹਾਡਾ 100% ਹੀ ਖਰਾਬ ਹੁੰਦਾ, ਉਦੋਂ ਜੋ ਉਹ 100% ਕਰਦਾ, ਜਦੋਂ ਤੁਸੀਂ ਆਪਰੇਟ ਕਰਾ ਲਿਆ, ਤੁਸੀਂ ਵੀ ਕਰਾਇਆ,
ਜਦੋਂ ਤੂੰ ਕਰਾ ਲਿਆ ਤੁਸੀਂ ਕਹਿ ਸਕਦੇ ਹੋ 100 ਨਹੀਂ ਹੋਣਾ, ਉਹ 70 ਰਹਿ ਜਾਊਗਾ। 70 ਨਹੀਂ 50-50 ਆ। ਹਾਂ 50-50 ਲਾ ਲਓ, ਲੇਕਿਨ ਉਹ 100 ਨਹੀਂ ਹੋਣਾ। ਤੇ ਭਾਜੀ ਗੋਡੇ ਦੇ ਸੱਟ ਲੱਗਣ ਤੋਂ ਬਾਅਦ ਕੀ ਬੀਤਦੀ ਦਿਲ ਦੇ ਉੱਤੇ ਵੀ ਕੋਡੀ ਦੇਖਦੇ ਆ ਜਾਂ ਕਿੱਦਾਂ ਵਾ? ਕੋਡੀ ਯਾਰ ਮੈਨੂੰ ਪਤਾ ਵਾ, ਮੈਂ ਜਾਣਦਾ ਹੈਗਾ, ਲੇਕਿਨ ਮੈਂ ਤੁਹਾਡੇ ਮੂੰਹੋਂ ਵੀ ਸੁਣਨਾ ਚਾਹੁੰਦਾ ਵੀ ਕੋਡੀ ਵਾਕਈ ਇਹ ਬੀਤਦੀ ਆ। ਤੇਰੀ ਗੱਲ ਦਾ ਮੈਂ ਜਵਾਬ ਇਹੀ ਦਿੰਦਾ ਆ ਹਾਂਜੀ ਕਿ ਜਦੋਂ ਕਬੱਡੀ ਦੇਖੀ ਹੈ ਨਾ ਤੇ ਹੁਣ ਪਲੇਅਰਾਂ ਦੇ ਨਖਰੇ, ਹਾਂਜੀ ਹਾਂਜੀ ਬਿਲਕੁਲ, ਉਹਨਾਂ ਪਲੇਅਰਾਂ ਚੋਂ ਗੱਲ ਨਹੀਂ ਹੈਗੀ, ਗੇਮ ਵੀ ਉਨੀ ਨਹੀਂ ਹੈਗੀ। ਕਿਉਂਕਿ ਜੇ ਭਾ ਸਾਹਿਬ ਨੇ ਤੁਹਾਨੂੰ ਇਹ ਕਿਹਾ ਨਾ ਵੀ ਯਾਸਰ ਮੈਂ ਹੀ ਖੇਡਣਾ ਵਾ, ਹਾਂਜੀ, ਤੇ ਤੁਸੀਂ ਭਾਵੇਂ ਗੱਡੀ ਤੇ ਜਾਓ, ਬੱਸ ਤੇ ਜਾਓ, ਜਿਹੜੀ ਜ਼ਬਾਨ ਚੋਂ ਗੱਲ ਜਿਹੜੇ ਬੰਦੇ ਨਾਲ ਕੀਤੀ ਹੈ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੇ ਪਲੇਅਰ ਕਹਿੰਦੇ ਆ GLI ਦੇ ਜਾਣਾ ਵਾ। ਇਦਾਂ ਹੀ ਮਤਲਬ ਮੇਰਾ ਕਹਿਣ ਦਾ ਪਹਿਲੇ ਪੁੱਛਣਗੇ ਪੈਸੇ ਕਿੰਨੇ, ਪਹਿਲੇ ਪੁੱਛਣਗੇ ਪੈਸੇ ਕਿੰਨੇ, ਗੱਡੀ ਦਾ ਕਿਰਾਇਆ ਲੈ, ਫੇਰ ਗੱਡੀ ਕਿੱਥੇ ਆ, ਗੱਡੀ ਦਾ ਕਿਰਾਇਆ ਲੈਦਾ, ਉਹ ਕਹਿੰਦੇ ਗੱਡੀ ਤੇ ਆਉਣਾ ਵੀ ਇੰਨੇ ਰੁਪਏ ਜਦੋਂ ਗੱਡੀ ਲੈ ਕੇ ਜਾਣਗੇ ਕਹਿਣਗੇ ਇੰਨਾ ਕਿਰਾਇਆ ਗੱਡੀ ਨੂੰ ਦਓ ਜੀ, ਬਾਅਦ ਚ ਮੇਰੇ ਦਵੋ। ਬਿਲਕੁਲ, ਤੇ ਤੁਸੀਂ ਅਸੀਂ ਉਹ ਬੰਦੇ ਆ, ਤੁਹਾਨੂੰ ਫੋਨ ਆਇਆ ਵਾ ਤੁਸੀਂ ਕਹੀ ਆਵਾਂਗੇ, ਆਵਾਂਗੇ ਅਸੀਂ। ਉਸ ਤੋਂ ਬਾਅਦ ਜੇ ਕਿਸੇ ਨੇ ਤੁਹਾਡੇ ਜਿੰਨੇ ਵੀ ਮੋਟਰਸਾਈਕਲ ਰੱਖਦੇ ਆ ਜਾਂ ਜੋ ਦੇ ਤਾਂ ਠੀਕ ਆ, ਨਹੀਂ ਤੇ ਕੇਕਾਂ ਮਾਰ ਬਹੁਤ। ਮੈਂ ਨਫੀਸ ਯਾਰ ਸਾਹਿਬ ਦੇ ਅੰਡਰ ਸੀ, ਹਾਂਜੀ, ਹਯਾ ਕਰਦਾ ਬਹੁਤ। ਮੈਂ ਬਹੁਤ ਸਾਰੇ ਨਫੀਸ ਨੂੰ 1 ਰੁਪਈਆ ਵੀ ਨਹੀਂ ਦਿੱਤਾ, ਔਰ ਅੱਲਾ ਦਾ ਸ਼ੁਕਰ ਉਹਨੇ ਸਾਡੇ ਕੋਲ ਮੰਗਿਆ ਤੱਕ ਵੀ ਨਹੀਂ। ਹਾਂਜੀ, ਲੇਕਿਨ ਚਲੋ ਉਦੋਂ ਤੇ ਥੋੜਾ ਨਫੀਸ ਹੈ ਵੀ ਉਦਾਂ, ਥੋੜਾ ਥੱਲੇ ਲੈਵਲ ਸੀ। ਹਾਂਜੀ ਸੀਗਾ, ਕਿਉਂਕਿ ਮੈਂ ਵੀ ਇੱਕ ਅੱਧਾ ਮੈਚ ਖੇਡਿਆ ਇੱਥੇ ਆਣ ਕੇ, ਉਹ ਮੈਚ ਉਹਨੂੰ ਵੀ ਖਿਲਾਇਆ ਇੱਥੇ। ਹਾਂਜੀ, ਉਹ ਤੇ ਸਾਨੂੰ ਉਹ ਤੁਸੀਂ ਮੈਨੂੰ ਇਹ ਕਿਹਾ ਵੀ ਜਦੋਂ ਉਹਨੇ ਖੇਡਿਆ ਸੀ ਪਹਿਲਾ ਮੈਚ ਉਹਨੂੰ ਵੀ ਡਾਂਗ ਫਿਰੀ ਆ, ਕੋਈ ਨਹੀਂ ਰੋਣਾ ਤੂੰ ਖੇਡਿਆ ਤੈਨੂੰ ਵੀ ਫਿਰ ਗਈ ਆ, ਕੋਈ ਪਰੇਸ਼ਾਨ ਇਹਨੂੰ ਕੋਈ ਨਹੀਂ ਹੋ ਜਾਂਦਾ ਬੰਦਾ ਸਾਡਾ। ਤੇ ਭਾਜੀ ਹੁਣ ਗੋਡੇ ਤੇ ਸੱਟ ਲੱਗ ਗਈ ਜੀ, ਮੈਂ ਇਹ ਗੱਲ, ਮੇਰਾ ਕਹਿਣ ਦਾ ਮਤਲਬ ਸੀਗਾ ਕਿ ਆਪਾਂ ਉੱਥੇ ਹੀ ਆਨੇ ਦੁਬਾਰਾ, ਕਿਉਂਕਿ ਹੁਣ ਦਿਲ ਤੇ ਫੀਲਿੰਗ ਕੀ ਹੈ ਤੇ ਕੋਡੀ ਦੇ ਫੀਲਿੰਗ ਇਹ ਹੀ ਆ, ਆਉਂਦਾ ਤਾਂ ਹੈ ਦਿਲ ਦੇ ਵਿੱਚ ਕਿ ਯਾਰ ਅਸੀਂ ਵੀ ਫਿੱਟ ਹੁੰਦੇ, ਅਸੀਂ ਵੀ ਫਿੱਟ ਹੋਈਏ, ਤੇ ਅੱਜ ਫਿੱਟ ਹੋਈਏ ਤੇ ਏਦਾਂ ਹੋਈਏ, ਯੰਗ ਹੋਈਏ ਤੇ ਅਸੀਂ ਵੀ ਕਬੱਡੀ ਖੇਲੀਏ। ਬਹਰਹਾਲ ਇਹ ਟਾਈਮ ਜਦੋਂ ਗੁਜ਼ਰ ਜਾਂਦਾ, ਮੈਂ ਮਾਸ਼ਾਅੱਲਾ ਅੱਜ ਵੀ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਮਾਸ਼ਾਅੱਲਾ ਹਲੇ ਵੀ ਕਾਇਮ ਆ, ਥੋੜਾ ਜਿਹਾ ਵੀ ਅੱਲਾਹ ਦਾ ਸ਼ੁਕਰ ਆ, ਬਿਹਤਰੀਨ ਆ, ਸ਼ੁਕਰ ਅੱਲਾਹ ਸਿਹਤ ਠੀਕ ਆ, ਖੁਰਾਕ ਠੀਕ ਆ, ਹਾਂਜੀ, ਟੈਨਸ਼ਨ ਕੋਈ ਨਹੀਂ ਆ, ਅੱਲਾਹ ਦਾ ਸ਼ੁਕਰ ਆ। ਭਤੀਜਾ ਬਾਅਦ ਦੇ ਵਿੱਚ ਉਹ ਤੇ ਆਸ ਰੱਖੀ ਆ, ਗਰਾਊਂਡ ਜਾਣਾ ਸ਼ੁਰੂ ਕੀਤਾ ਉਹਨੇ। ਅੱਛਾ ਤੇ ਕੁਝ ਵਿਲੇ ਸਿਸਟਮ ਦੀਆਂ ਜਿਹੜੀਆਂ ਪਿੰਡ ਦੀਆਂ ਟੀਮਾਂ ਨੇ ਨਾ, ਮੇਰੇ ਪਿੰਡ ਦੀ ਜਿਹੜੀ ਟੀਮ ਸੀ ਉਹਦੇ ਵਿੱਚ ਕੁਝ ਐਸੇ ਮਾਮਲਾਤ ਆਏ, ਉਹ ਲੋਕ ਇਸ ਕਾਬਲ ਨਹੀਂ। ਮੈਂ ਬਹੁਤ ਕੀਤਾ ਇਹਨਾਂ ਪਲੇਅਰਾਂ, ਪਿੰਡ ਦੇ ਜੂਨੀਅਰ ਪਲੇਅਰਾਂ ਨਾਲ। ਅੱਛਾ ਜਿੱਦਣ ਅਸੀਂ ਪਹਿਲੇ ਦਿਨ ਪਿੰਡ ਤੁਹਾਡੇ ਕੋਲ ਇਹ ਸਵਾਲ ਕਰਨਾ ਚਾਹ ਰਿਹਾ ਸੀ, ਕੋਡੀ ਤੋਂ ਥੋੜਾ ਜਿਹਾ ਆਊਟ ਹੋ ਗਏ ਤੁਸੀਂ? ਕੋਡੀ ਤੋਂ ਆਊਟ ਇਹਨਾਂ ਲੋਕਾਂ ਤੋਂ, ਬਿਲਕੁਲ ਮੈਂ ਇਦਾਂ ਨਾ ਇਹਨਾਂ ਲੋਕਾਂ ਤੋਂ, ਇਹਨਾਂ ਪਲੇਅਰਾਂ ਤੋਂ ਦਿਲ ਭਰ ਗਿਆ, ਕਿਉਂਕਿ ਇਹਨਾਂ ਪਲੇਅਰਾਂ ਨੂੰ ਭਾਈ ਰਿਸਪੈਕਟ ਨਹੀਂ ਦੇ, ਇੱਜ਼ਤ ਵਾਲਾ ਖਾਤਾ ਨਹੀਂ ਹੈ। ਇਹ ਪਲੇਅਰ ਹੁਣ ਅਸੀਂ, ਤੁਸੀਂ ਮੈਚ ਤੇ ਜਾਣਾ, ਤੈਨੂੰ ਮੈਂ ਮੈਚ ਤੇ ਕਹਿਣਾ ਤੂੰ ਓਪਨ ਖੇਲਣਾ, ਕੱਲ ਮੇਰਾ ਪਲੇਅਰ ਜਾਣਾ, ਇਹ ਆਪਣੇ ਆਪ ਹੀ ਤੁਰੇ ਜਾਂਦੇ ਕੋਚ ਸਾਹਿਬ ਨੂੰ ਜਾਂ ਕਿਸੇ ਉਸਤਾਦ ਨੂੰ ਜਾਂ ਕਿਸੇ ਸੀਨੀਅਰ ਨੂੰ ਪੁੱਛਣਾ ਹੀ ਨਹੀਂ, ਇਹ ਬਾਹਰੋਂ ਬਾਹਰ ਆਪਣੇ ਤੌਰ ਤੇ ਹੀ ਆ। ਇਦਾਂ ਹੀ ਆ ਭਾਈ, ਕੋਈ ਸ਼ੱਕ ਨਹੀਂ। ਪਿੰਡ ਦੇ ਵਿੱਚ ਨਾ ਜਦੋਂ 2005 ਚ ਅਸੀਂ ਟੂਰਨਾਮੈਂਟ ਕਰਾਇਆ ਪਿੰਡ ਚ, ਬੜਾ ਤਗੜਾ ਸਕੂਲ ਆਪਣੇ ਗਰਾਊਂਡ ਚ। ਅੱਛਾ, ਉਸ ਟਾਈਮ ਟਰੈਕਟਰ ਨਹੀਂ ਸੀ ਕੋਲ ਹੁੰਦਾ ਆਪਣੇ, ਹਾਲਾਤ ਤੰਗ ਸੀ। ਅੱਛਾ, ਇੱਕ ਘਰ ਨੂੰ ਅਸੀਂ ਕਿਹਾ ਕਿ ਪੈਸੇ ਲੈ ਲਾ ਤੇ ਸਾਨੂੰ ਗਰਾਊਂਡ ਬਣਾ ਦੇ। ਸਹੀ। ਉਹ ਜਦੋਂ ਅਸੀਂ ਉਹਨੂੰ ਕਿਹਾ ਨਾ ਗਰਾਊਂਡ ਬਣਾ ਦੇ, ਗਰਾਊਂਡ ਤੇ ਉਹਨੂੰ ਬਣਾ ਦਿੱਤਾ, ਪਿੰਡ ਦਾ ਹੀ ਮੁੰਡਾ ਸੀ। ਬੜੀਆਂ ਮਿੰਤਾਂ ਕੀਤੀਆਂ, ਕਦੀ ਉਹ ਨਖਰੇ ਕਰੇ, ਤੇ ਇੱਕ ਦਿਲ ਚ ਗੱਲ ਆਈ, ਮੈਂ ਕਿਹਾ ਯਾ ਅੱਲਾ ਟਰੈਕਟਰ ਦੇ ਨਾ ਤੇ ਮੈਂ ਗਰਾਊਂਡ ਤੇ ਬਣਾ ਦਿਆ ਕਰਾਂ। ਅੱਛਾ, ਉਹ ਮੇਰੇ ਦੇਣ ਚ ਗੱਲ ਸੀ। ਅੱਲਾ ਦਾ ਸ਼ੁਕਰ ਆ ਕਿ ਅੱਲਾ ਪਾਕ ਨੇ ਯੂਐਨ ਮਿਸ਼ਨ ਤੋਂ ਜਦੋਂ ਆਏ ਨਾ, ਆਣ ਕੇ ਬਾਅਦ ਦੇ ਵਿੱਚ ਟਰੈਕਟਰ ਲਿਆ, ਵਲੇਵੇ ਸਾਰੇ ਲਏ, ਹਲ ਸੁਹਾਗਾ ਕਰਾ ਜੋ ਵੀ ਸੀ ਨਾ ਆਪਣਾ ਔਜ਼ਾਰ ਸਾਰੇ ਲੈ ਲਏ, ਕੌਡੀ ਦੇ ਨਾਲ ਚੱਲਦਾ ਰਿਹਾ। ਔਰ ਅੱਜ ਤਾਂ ਹੀ ਪਿੰਡ ਚੋਂ ਬੰਦਾ ਦੱਸੇ ਕਿ ਜਿੰਨੀ ਵਾਰੀ ਗਰਾਊਂਡ ਵਹਾਇਆ ਹੈ, ਆਪਣੇ ਟਰੈਕਟਰ ਨਾਲ ਆਪਣੇ ਘਰੋਂ ਤੇਲ ਪਾ ਕੇ ਗਰਾਊਂਡ 3 ਵਾਰਾ ਝੂਟਾ ਗਿਆ, 3 ਵਾਰਾ ਮਾਰਕ ਦਿੱਤਾ, 10 ਵਾਰਾ ਗਿਆ, 10 ਵਾਰਾ ਮਾਰਕ ਦਾ। ਅੱਜ ਝੂਟਾ ਮਾਰਿਆ, ਸ਼ਾਮ ਨੂੰ ਬਾਰਿਸ਼ ਪੈ ਗਈ, ਅਗਲੇ ਦਿਨ ਮੈਂ ਕਿਹਾ ਸਾਹ ਜੀ ਗਰਾਊਂਡ ਖਰਾਬ ਹੋ ਗਿਆ, ਅਗਲੇ ਦਿਨ ਫੇਰ ਗਰਾਊਂਡ ਬਣਾ ਕੇ ਦਿੱਤਾ। ਸਹੀ ਪੰਪ ਘਰ ਚਲਾ ਕੇ ਨਾ, ਪਲੇਅਰ ਨਾਲ ਸੀ, ਆਪਣੀ ਹਵੇਲੀ ਪੰਪ ਲਵਾਇਆ, ਨਾ ਕਿ ਇੱਥੋਂ ਨਾ ਆਇਆ ਕਰੋ, ਯਾਨੀ ਕਿ ਜਿੰਨੀ ਹੋ ਸਕੇ ਕਬੱਡੀ ਵਾਲਿਆਂ ਦੀ ਖਿਦਮਤ ਕਰਨ ਦੀ ਕੋਸ਼ਿਸ਼ ਕੀਤੀ। ਸਹੀ। ਜਦੋਂ ਕੀਤੀ, ਉਹਨਾਂ ਬੰਦਿਆਂ ਨੇ 2 ਨੰਬਰੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ 2 ਨੰਬਰੀ ਕੀਤੀ ਨਾ, ਆਪਾਂ ਹੌਲੀ ਜਿਹੀ ਪੈਰ ਚੁੱਕਿਆ ਤੇ ਸਾਈਡ ਤੇ ਹੋ ਗਏ। ਜਦੋਂ ਸਾਈਡ ਤੇ ਹੋਏ, ਵੇਖਣ ਵੀ ਨਹੀਂ ਗਏ। ਭਾਜੀ ਮੈਂ ਦੇਖਦਾ ਵਾਂ, ਮੈਂ ਹੁਣ ਚਲੋ ਕੋਡੀ ਆਪਣੇ ਆ ਪਿੰਡਾਂ 'ਚ ਮੁੱਕ ਹੀ ਗਈ ਆ। ਮੁੱਕੀ ਕਿਉਂ ਆ? ਹਾਂਜੀ, ਉਹ ਪਨੀਰੀ ਹੈ ਹੀ ਨਹੀਂ, ਪਨੀਰੀ ਨਹੀਂ ਜੀ ਹੋਣੀ ਜਿੰਨਾ ਚਿਰ ਵਿਲੇ ਸਿਸਟਮ ਟੂਰਨਾਮੈਂਟ ਨਹੀਂ ਹੋਣੇ। ਜਿੰਨੇ ਤੁਸੀਂ ਮੈਨੂੰ 8 ਪਿੰਡ ਗਿਣਾਇਆ, 202 ਆ, 13 ਆ, 78 ਆ, 7 ਸੀ,
ਜਾਂ ਜਿਹੜੇ ਵੀ ਸਾਡੇ ਤੋਂ ਬਾਹਰ ਕੋਈ ਪਲੇਅਰ ਨਜ਼ਰ ਆਉਂਦਾ। ਮੈਂ ਉਹੀ ਗੱਲ ਕਰਨ ਲੱਗਾ ਕਿ ਜਿਨ੍ਹਾਂ ਨੇ ਤੁਸੀਂ ਖੇਡ ਲਈ ਤਗੜੀ, ਮਤਲਬ ਪਿੱਛੇ ਕੋਈ ਹੈ ਹੀ ਨਹੀਂ, ਮਗਰ ਹੁਣ ਕਹਿੰਦੇ ਸ਼ੌਕ ਹੈ ਨਹੀਂ ਹੈ ਕਿ ਇਹ ਮੈਂ ਸ਼ੌਕ ਨਹੀਂ, ਸ਼ੌਕ ਹੈ ਸਿਰਫ ਮੁਨਾਫਕਤ। ਹਾਂਜੀ, ਮੁਨਾਫਕਤ ਜ਼ਿਆਦਾ ਵਾ। ਅਗਰ ਮੈਂ ਕਰਾ ਰਿਹਾ ਨਾ, ਦੋ ਬੰਦੇ ਨੂੰ ਮੈਂ ਟ੍ਰੇਨਿੰਗ ਕਰਾ ਰਿਹਾ, ਤੀਸਰਾ ਬੰਦਾ ਆ ਗਿਆ, ਉਹਨੇ ਵੇਖਣਾ ਵੀ ਇਹ ਤੇ ਕੋਚ ਬਣ ਚੱਲਿਆ, ਹਾਂ ਇਹਦੀ ਤੇ ਇੱਜ਼ਤ ਹੋ ਜਾਣੀ ਆ। ਹਾਲਾਂਕਿ ਭਾਜੀ ਮੇਰੀ ਗੱਲ ਸੁਣੋ, ਮੈਂ ਇਹ ਕਹਿੰਦਾ ਕੋਈ ਇੱਕ ਤੁਸੀਂ ਕੌਡੀ ਖੇਡੀ ਆ, ਤੁਸੀਂ ਯਾਨੀ ਕਿ ਇੱਕ ਨਾਮ ਆ ਤੁਹਾਡਾ ਜੀ ਜੀ, ਹੁਣ ਆਪਣੇ ਪਿੰਡਾਂ ਦੇ ਵਿੱਚ ਕੀ ਆ ਜਿਹਨੇ ਇੱਕ ਦਿਨ ਵੀ ਕੱਛਾ ਨਹੀਂ ਨਾ ਪਾਇਆ? ਭਾਜੀ ਕੋਚ ਹੀ ਉਹ ਨੇ, ਕੋਚ ਹੀ ਉਹ ਨੇ ਜਿਨ੍ਹਾਂ ਨਹਿਰ ਚ ਨਹਾਉਣ ਵਾਸਤੇ ਵੀ ਕੱਛਾ ਨਹੀਂ ਨਾ ਪਾਇਆ, ਉਹ ਕੋਚ ਨੇ। ਕੋਚ ਆ ਸਾਡੇ, ਜਿਹਨੇ ਮੇਰੇ ਪਿੰਡ ਦੀ ਤਾਰੀਖ ਦੇ ਵਿੱਚ ਉਹ ਬੰਦੇ ਕੌਡੀ ਵੇਖਣ ਨਹੀਂ ਗਏ, ਹਾਂਜੀ, ਜਿਹੜੇ ਕੋਚ ਰਹੇ ਟੀਮ ਨਾਲ। ਉਹਨਾਂ ਸਾਡੇ ਦੌਰ ਦੇ ਵਿੱਚ ਉਹ ਬੰਦੇ ਕੌਡੀ ਦੇ ਟਰਾਲੀ ਤੇ ਬਹਿ ਕੇ, ਟਾਂਗੇ ਤੇ ਬਹਿ ਕੇ, ਰਕਸ਼ੇ ਤੇ ਬਹਿ ਕੇ ਕੌਡੀ ਵੇਖਣ ਨਹੀਂ ਸੀ ਗਏ ਉਹ ਬੰਦੇ। ਉਹ ਕੋਚ ਆ, ਉਹ ਕੋਚ ਆਏ ਆ 207 ਚ। ਵਾਹ ਕੀ ਬਾਤ। ਤੇ ਜਿਹੜੇ ਪਲੇਅਰ ਸਨ, ਇੱਕ ਟਾਈਮ ਉਹ ਆਇਆ ਕਿ 208 ਚ ਇੱਕ ਟੂਰਨਾਮੈਂਟ ਹੋਣ ਰਿਹਾ ਸੀ, ਹਾਂਜੀ, ਤੇ ਉਹਦੇ 'ਚ ਇੱਕ ਕੋਚ ਉਹ ਦੂਸਰੇ ਪਿੰਡ ਦਾ ਸੀ। ਅੱਛਾ, ਮੈਂ ਹੁਣ ਓਪਨ ਨਹੀਂ ਕਰਨਾ ਚਾਹੁੰਦਾ, ਚਲੋ ਕੋਈ ਨਹੀਂ, ਤੁਸੀਂ ਉਹ ਪਰਦੇ 'ਚ ਹੀ ਆ, ਹਾਂਜੀ, ਉਹ ਰਾਤ 'ਚ ਹੀ ਰਹਿਣ ਸੀਗਾ ਰਾਜ ਆ। ਉਹ ਬੰਦੇ ਅਸੀਂ ਲੈਣ ਦੇ ਉੱਤੇ ਨਾ 3 ਜਣੇ ਬਾਹਰ ਖਲੋਤੇ ਸੀ, ਅੱਛਾ, ਫਰੂਕਾ, ਸੀਮੀ ਤੇ ਮੈਂ। ਅੱਛਾ, ਤੇ ਉਹ ਬੰਦਾ ਕੋਚ ਸੀ 207 ਦੀ ਟੀਮ ਦਾ। ਅੱਛਾ, 207 ਦੀ ਟੀਮ ਦਾ ਕੋਚ ਸੀ। ਅੱਛਾ, ਗਰਾਊਂਡ। ਅੱਛਾ, ਤੇ ਇੱਕ ਬੰਦੇ ਨੇ ਮੇਰੇ ਤੇ ਸਵਾਲ ਕੀਤਾ, ਕਹਿੰਦਾ ਸਾਜੀ, ਮੈਂ ਕਿਹਾ ਹਾਂਜੀ ਹਾਂਜੀ, ਕਹਿੰਦਾ ਸਮਝ ਨਹੀਂ ਆਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਜਿਹੜੇ ਪਲੇਅਰ ਸਨ, ਹਾਂਜੀ, ਉਹ ਕਹਿੰਦਾ ਲੀਗ ਲੈਣ ਤੇ ਖੜੇ ਆ, ਤੇ ਜਿਹੜੇ ਬੰਦਿਆਂ ਨੇ ਕੋਈ ਵਾਸਤਾ ਹੀ ਨਹੀਂ ਕਬੱਡੀ ਨਾਲ, ਹਾਂਜੀ, ਉਹ ਬੰਦੇ ਨੇ ਗਰਾਊਂਡ ਕੋਚ ਨੇ, ਹਾਂਜੀ, ਤੇ ਪਿੰਡ ਦਾ ਬੰਦਾ ਕੋਚ ਵੀ ਨਹੀਂ ਆ। ਮੈਂ ਕਿਹਾ ਜੀ ਇਹ ਆਉਣ ਵਾਲੀ ਨਸਲ ਦੀਆਂ ਮਿਹਰਬਾਨੀਆਂ ਵਾ, ਆ ਜਿਹੜੀ ਨਸਲ ਆ ਨਵੀਂ, ਇਹਦੀਆਂ ਮਿਹਰਬਾਨੀਆਂ ਕਿ ਇਹਨਾਂ ਚੋਂ ਅਗਰ ਸਾਨੂੰ ਕੋਈ ਚੀਜ਼ ਨਜ਼ਰ ਆਵੇ ਨਾ, ਸਾਡਾ ਵੀ ਦਿਲ ਕਰਦਾ ਅਸੀਂ ਭੱਜ ਕੇ ਇਹਨਾਂ ਦੇ ਨਾਲ ਇਹਨਾਂ ਦਾ ਖਰਚਾ ਵੀ ਕਰੀਏ। ਔਰ ਮੈਂ ਅੱਜ ਹੀ ਪਲੇਅਰ ਹੋਣ ਦੇ ਨਾਤੇ ਨਾਲ ਮੇਰੇ ਛੋਟੇ ਆ ਜਿਹੜੇ ਜਿੰਨੇ ਵੀ ਪਲੇਅਰ ਨੇ, ਮੇਰੇ ਤੋਂ ਇਲਾਵਾ ਵੀ ਕਿਸੇ ਪਲੇਅਰ ਨੂੰ ਕਿਤੇ ਇੰਟਰਵਿਊ ਹੋਵੇ ਪੁੱਛਣਾ ਹੈ, ਜੇ ਸਾਹ ਯਾਸਰ ਜਿਹਨੂੰ ਮੈਚ ਵੇਖਣ ਗਿਆ ਹੈ, ਉਹਦੇ ਕੋਲ 100 ਜਾਂ 200 ਜਾਂ 500 ਸਰਿਆ ਜਿਹੜਾ ਤੁਹਾਨੂੰ ਉਹਦੀ ਜੇਬ ਚੋਂ ਕੱਢ ਕੇ ਮਿਲਿਆ, ਉਹਨੇ ਦਿੱਤਾ ਤੁਹਾਨੂੰ, ਨਹੀਂ ਵੀ ਤੋਂ ਹੱਕ ਕਬੱਡੀ ਇੱਕ ਕੀ ਕਿ ਮੇਰੇ ਪਿੰਡ ਦੇ ਪਲੇਅਰ ਨੇ, ਬੰਦੇ ਦੇ ਦਿਲ 'ਚ ਹੁੰਦਾ ਭਾਜੀ। ਹਾਂਜੀ, ਇੱਕ ਮਤਲਬ ਜਨੂਨ ਇਹ ਸੀ ਕਿ ਮੇਰੇ ਪਿੰਡ ਦੇ ਤੁਸੀਂ ਖੇਡੀ ਆ, ਤੁਹਾਡੇ ਦਿਲ 'ਚ ਪਿਆਰ ਆ ਕੌਡੀ ਦੇ ਨਾਲ ਨਾ, ਬਹੁਤ ਜ਼ਿਆਦਾ। ਅੱਲਾਹ ਪਾਕ ਨੇ ਤੁਹਾਨੂੰ ਕੌਡੀ ਦੀ ਵਜ੍ਹਾ ਤੋਂ ਬਹੁਤ ਨਵਾਜ਼ਿਆ। ਅੱਲਾਹ ਦਾ ਸ਼ੁਕਰ। ਜਦੋਂ ਹੁਣ ਆਪਾਂ ਹੁਣ ਨਵੀਂ ਪਨੀਰੀ ਆ, ਹਾਂਜੀ ਭਾਈ, ਇੱਕ ਦਿਲ 'ਚ ਹੁੰਦੀ ਹਸਰਤ ਵੀ ਬੰਦਾ ਜਾਂਦਾ ਵਾ, ਕਹਿੰਦਾ ਵੀ ਯਾਰ ਇਹ ਤਗੜੇ ਹੋਣ। ਕੋਈ ਪਲੇਅਰ 10-15 ਜੋ ਤੁਹਾਨੂੰ ਨਹੀਂ ਪਤਾ ਕਿੰਨੇ ਬਣਨਾ, ਲੇਕਿਨ ਤੁਹਾਡੇ ਲਈ 10-15 ਇੱਕੋ ਜਿਹੀ ਹੈ। ਤੁਹਾਡੇ ਦਿਲ 'ਚ ਹੁੰਦਾ ਵੀ ਯਾਰ ਮੈਂ ਇਹਨਾਂ ਨੂੰ ਮਿਹਨਤ ਕਰਾਵਾਂ, ਇਹ ਤਗੜੇ ਹੋਣ, ਫਿੱਟ ਹੋਣ। ਲੇਕਿਨ ਜਿਹੜੀ ਗੱਲ ਉਹਨਾਂ ਦੇ ਅੰਦਰ ਦੀ ਬਗੈਰਤੀ ਆ ਨਾ, ਜਿੰਨੀ ਦੇਰ ਤੱਕ ਭਾਈ ਉਹ ਨਾ ਮਰੀ, ਜਿੰਨੀ ਦੇਰ ਤੱਕ ਉਹ ਬੰਦੇ ਸਾਫ਼ ਨਹੀਂ ਨਾ ਹੁੰਦੇ ਮੁਬਸ਼ਰ, ਉਨੀ ਦੇਰ ਤੱਕ ਨਹੀਂ। ਕੁਛ ਆਪਣੇ ਵੈਸੇ ਪਿੰਡਾਂ ਦੇ ਵਿੱਚ ਇਦਾਂ ਦੇ ਨਾਸਰ ਵੀ ਹੈਗੇ ਆ ਜਿਹੜੇ ਉਹਨਾਂ ਜੋ ਸਾਫ਼ ਹੋਣ ਨਹੀਂ ਦਿੰਦੇ। ਇਦਾਂ ਹੀ ਆ, ਉਹ ਕੰਨ ਭਰਦੇ ਨੇ ਉਹਨਾਂ ਦੇ ਜਾ ਕੇ, ਲਓ ਜੀ ਤੁਸੀਂ ਉਹਦੇ ਕੋਲ ਕੀ ਲੈਣਾ, ਉਹ ਤੇ ਆਪ ਇਦਾਂ ਸੀ, ਉਹ ਤੇ ਇਸ ਤਰ੍ਹਾਂ ਸੀ। ਹਾਲਾਂਕਿ ਸਾਡੇ ਜਿਹੜੇ ਪੁਰਾਣੇ ਪਲੇਅਰ ਹਨ ਨਾ, ਸਾਡੇ ਤੋਂ ਅਸੀਂ ਜਦੋਂ ਨਵੇਂ ਉੱਠੇ ਨਾ, ਤੇ ਅਸੀਂ ਫਖਰ ਨਾਲ ਨਾਂ ਲੈਣਾ ਯਾਰ, ਬਾਹਰ ਮਲਕ ਮੁਸ਼ਤਾਕ ਦੇ ਭਾਈ ਸਨ, ਮਲਕ ਇਕਬਾਲ ਹੋਣੀ, ਮੁੰਡੇ ਮਲਕ ਸ਼ਹੀਦ ਹੋਣੀ ਸੀ ਲਾਹੌਰ ਦੇ। ਅਸੀਂ ਲਾਹੌਰ ਦੇ ਜਦੋਂ ਮੈਚ ਖੁੱਲੇ ਖੇਲੇ ਨਾ, ਤੇ ਜਾ ਕੇ ਅਸੀਂ ਦੱਸਿਆ ਕਿ ਅਸੀਂ 200, ਉਹਨਾਂ ਪੁੱਛਿਆ ਵੀ ਕਿਹੜਾ ਪਿੰਡ ਕਿਸ ਤਰ੍ਹਾਂ ਸੀ, ਵੀ ਸਮੁੰਦਰੀ ਦੇ ਕੋਲ 207 ਪਿੰਡ ਆ, ਖਿੱਦਰ ਵਾਲਾ ਸਟਾਫ ਆ ਸਾਡਾ, ਖਿੱਦਰ ਵਾਲਾ ਬੰਗਲਾ ਹੈ, 207 ਪਿੰਡ ਆ ਸਾਡਾ ਕੋਟਲੀ। ਤੇ ਉਹਨੇ ਕਿਹਾ ਤੁਹਾਡੇ ਕੋਲ ਪੁਰਾਣੇ ਪਲੇਅਰ ਅਸੀਂ ਨਾਲ ਲਏ ਨਾ, ਤੂੰ ਬੰਦੇ ਕਿਸੇ ਨੂੰ ਜਾਣੇ ਹੀ ਨਹੀਂ ਉਹਨਾਂ ਨੇ। ਔਰ ਅੱਲਾ ਦਾ ਸ਼ੁਕਰ ਆ ਕਿ ਅੱਜ ਪਲੇਅਰਾਂ ਦੀ ਲਿਸਟ ਵਿੱਚ ਕਿਤੇ ਵੀ ਜਾ ਕੇ ਬੰਦਾ ਪੁੱਛੇ, ਪਿੰਡੀ ਪੁੱਛੇ, ਕਰਾਚੀ ਪੁੱਛੇ, ਕੋਠਾਰ ਦੇ ਮੈਚ ਖੇਲੇ ਆ, ਉਸ ਤੋਂ ਬਾਅਦ ਇਹ ਝੰਗ ਦੇ, ਮੀਆਂ ਚੰਨੂ ਦੇ, ਇਕਬਾਲ ਨਗਰ ਦੇ, ਉਸ ਤੋਂ ਬਾਅਦ ਚੌਕ ਮਦਰਸਾ, ਭਾਵਲ ਨਗਰ, ਜਿੰਨੇ ਵੀ ਮੈਚ ਖੇਲੇ ਨਾ, ਹਰ ਜਗ੍ਹਾ ਤੇ ਕੋਈ ਨਾ ਕੋਈ ਬੰਦਾ ਜਾਣਦਾ ਕਿ ਛੋਟੇ ਯਾਸਰ ਦੇ ਨਾਂ ਤੋਂ ਕਿਸੇ ਬੰਦੇ ਦੀ ਪਹਿਚਾਣ ਆ। ਛੋਟੇ ਯਾਸਰ ਤੋਂ ਜਾਣਿਆ ਜਾਣ ਵਾਲਾ ਉਹ ਮੈਂ ਇਨਸਾਨ ਆ ਕਿ 207 ਦਾ ਇੱਕ ਛੋਟਾ ਯਾਸਰ। ਜਦੋਂ ਅਸੀਂ ਨਿਕਲੇ ਆ ਨਾ, ਤੇ ਅਸੀਂ ਆਪਣੇ ਪਲੇਅਰਾਂ ਵੱਡਿਆਂ ਦੇ ਨਾਂ ਲੈਣੇ ਵੀ ਸਾਡੇ ਪਿੰਡ ਦਾ ਰਿਆਜ਼ ਮਲੰਗ ਸੀ, ਖਾਨ ਸੀ, ਫਲਾਣਾ ਸੀ। ਉਹਨਾਂ ਕਿਹਾ ਜੀ ਨਹੀਂ ਜਾਣਦੇ। ਜਿਹਦੇ ਵਿੱਚ ਉਹਨਾਂ ਦਿਨਾਂ ਜੋ ਪੁਰਾਣੇ ਪਲੇਅਰ ਮਲਕ ਕਰਕੇ ਸੀ, ਜਵੇਦ ਹਾਥੀ ਵਰਗੇ ਸੀ, ਇਹ ਉਸ ਟਾਈਮ ਦੀ ਇਹ ਗੱਲ ਤੈਨੂੰ ਦੱਸਣ ਆ ਕਿ ਅਸੀਂ ਇਹਨਾਂ ਪਲੇਅਰਾਂ ਦੇ ਨਾਲ ਲੈਂਦੇ ਹਾਂ। ਤੇ ਨਹੀਂ ਸੀ ਜਾਣਦਾ ਕੋਈ ਬੰਦਾ, ਕਿਉਂ ਨਹੀਂ ਜਾਣਦਾ ਕਿ ਇਹਨਾਂ ਕਬੱਡੀ ਖੇਲੀ ਸਿਰਫ 207 ਤੇ 44 ਦੀ ਹੱਦ ਤੱਕ। ਯਾਨੀ ਕਿ ਲਾਗੇ ਪਿੰਡਾਂ ਥਾਵਾਂ ਦੀ ਕਬੱਡੀ ਖੇਲੀ, ਤਹਿਸੀਲ ਲੈਵਲ ਨਹੀਂ ਖੇਡਿਆ, ਜ਼ਿਲ੍ਹਾ ਲੈਵਲ ਨਹੀਂ ਖੇਡਿਆ, ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਨਹੀਂ ਸੀ ਖੇਲੀ ਕਬੱਡੀ। ਉਹ ਹੁਣ ਜਿਹੜੇ ਲੋਕ ਨੇ, ਸਾਡੇ ਪਿੰਡ ਦੀ ਟੀਮ ਹੈ ਇਸ ਟਾਈਮ 0,
ਬਿਲਕੁਲ ਕੋਈ ਸ਼ੱਕ ਨਹੀਂ ਜੀ ਭਾਈ। ਕੋਈ ਪਲੇਅਰ ਨਹੀਂ ਇਸ ਟਾਈਮ ਆਉਣ ਵਾਲੇ ਵਕਤ 'ਚ ਫਲਾਣਾ ਕੋਈ ਬੰਦਾ ਕਵੇ ਇਹ ਕਿ ਮੈਂ ਪਲੇਅਰ ਹਾਂ। ਅਸੀਂ ਜਦੋਂ ਖੇਡਣ ਲੱਗੇ ਸੀ ਨਾ, ਤੁਹਾਡੇ ਜਦੋਂ ਤੁਸੀਂ ਇੱਥੇ ਪਿੰਡ 'ਚ ਦੇਖੇ ਬੰਦੇ, ਤੁਸੀਂ ਉਹ ਹਾਲਾਂਕਿ ਉਹਨਾਂ ਨੇ ਭਾਵੇਂ ਨਹੀਂ ਕਬੱਡੀ ਖੇਡੀ ਜਿਹੜੀ ਲੈਵਲ ਤੇ ਤੁਸੀਂ ਖੇਡਦੇ, ਜੀ ਤੁਹਾਨੂੰ ਕਿਸੇ ਨੇ ਗਾਲ ਵੀ ਕੱਢਦੀ ਨਾ, ਤੁਸੀਂ ਜੂਨੀਅਰ ਸੀ ਹਾਂਜੀ, ਤੁਹਾਨੂੰ ਕਿਸੇ ਨੇ ਚੱਡ ਮਾਰਤੀ, ਗਾਲ ਕੱਢਦੀ, ਯਾਸਰ ਭਾਈ ਨਹੀਂ ਬਹੁਤ ਤੁਹਾਡਾ ਸਿਰ ਥੱਲੇ। ਹਾਂਜੀ, ਮੈਂ ਜਿੰਨੀ ਮੇਰੀ ਸੀਨੀਅਰ ਟੀਮ ਸੀ ਨਾ, ਯਾਨੀ ਕਿ ਮੈਂ ਸਾਰੀ ਟੀਮ ਨੂੰ ਤੇਲ ਮਲਦਾ ਰਿਹਾ ਇਕੱਲਾ ਬੰਦਾ। ਭਾਈ ਦੇਖੋ ਅੱਲਾ ਪਾਕ ਨੇ ਉਹਨੇ ਰੰਗ ਵੀ ਸਾਰਿਆਂ ਦੇ ਕੱਪੜੇ ਫੜਨੇ, ਸਾਰਿਆਂ ਨੂੰ ਪਾਣੀ ਪਿਆਉਣਾ, ਬਿਲਕੁਲ ਏਦਾਂ ਹੀ ਢੇਰੀਆਂ ਸੀ ਕਿ ਮੈਂ ਸਾਰੀ ਟੀਮ ਨੂੰ ਪਾਣੀ ਪਿਆ। ਅਸੀਂ ਵੀ ਇਸੇ ਤੋਂ ਦੇਖੋ ਨਾ ਵੀ ਹੁਣ ਕਿੰਨਾ ਛੱਡ ਕੇ ਮੇਰਾ ਦਿਲ 'ਚ ਖਸਰਾ ਸੀ, ਕਿਉਂਕਿ ਅਸੀਂ ਤਾਂ ਆਪ ਵਾਲੇ ਖੇਡਦੇ ਹਾਂ, ਲੇਕਿਨ ਮੈਂ ਇੱਕ ਚੈਨਲ ਬਣਾਇਆ ਵਾ, ਮੈਂ ਨਾ ਮੇਰਾ ਦਿਲ ਕਰਦਾ ਕਿ ਮੈਂ ਜਿਹੜੇ ਪਿੱਛੇ ਆ ਨਾ ਬੰਦੇ ਉਹਨਾਂ ਦੇ ਨਾਲ ਯਾਨੀ ਕਿ ਗੱਲਾਂ ਬਾਤਾਂ ਕਰਾਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾ, ਕੁਝ ਮੈਂ ਸਿੱਖਾਂ। ਸਹੀ ਭਾਈ ਜਿੰਨੀ ਦੇਰ ਤੱਕ ਆਪਾਂ ਕਿਸੇ ਦੀ ਸੀਨੀਅਰ ਦੀ ਇੱਜ਼ਤ ਨਹੀਂ ਨਾ ਕਰਾਂਗੇ, ਇੱਜ਼ਤ ਦੀ ਸੁਣਾ, ਉਨੀ ਦੇਰ ਤੱਕ ਸ਼ਾਇਦ ਜਿਹੜਾ ਸਾਡੇ ਵਾਲਾ ਦੌਰ ਸੀ ਨਾ, ਉਹਦੇ ਵਿੱਚ ਵਾਰਿਸ 13 ਵਾਲਾ, ਹਾਂਜੀ, ਟੀਪੂ 13 ਵਾਲਾ, ਹਾਂਜੀ, ਸਾਜਾ 13 ਵਾਲਾ, ਨੰਬਰਦਾਰ ਉਸਮਾਨ 13 ਵਾਲਾ, 202 ਚੋਂ ਮਾੜੋ ਜ਼ੈਦ, ਸਾਡਾ 202 ਵਾਲਾ, ਲਾਲੂ 202 ਵਾਲਾ, ਠੀਕ ਆ। ਇਹ ਜਿਹੜੇ ਬੰਦੇ ਨੇ, ਜਿਸ ਤਰ੍ਹਾਂ ਅਸੀਂ ਪਿੰਡਾਂ ਨਜ਼ੀਰ ਚੱਠਾ, ਆਸਿਫ ਜੱਟ, ਸ਼ਬਾਜ਼ 214 ਵਾਲਾ, ਠੀਕ ਆ, 15 ਦੇ ਸੀ 2-3 ਮੁੰਡੇ ਮੌਜ਼ਮ ਹੋਣੀ, ਅਸੀਂ ਜਿਹੜਾ ਸਾਡੇ ਵਾਲੇ ਖਾਤੇ ਸੀ, ਅਸੀਂ ਅੱਜ ਵੀ ਉਹ ਪਲੇਅਰ ਜਿਹੜੇ ਆ ਇੱਕ ਦੂਜੇ ਦੀਆਂ ਗਮੀਆਂ ਖੁਸ਼ੀਆਂ ਨਾਲ ਸ਼ਾਮਲ ਆ ਇੱਕ ਜਿਹੜੀ ਵਜ੍ਹਾ ਤੋਂ ਸ਼ਾਮਲ ਆ, ਅਸੀਂ ਬੇਲੌਸ ਆ, ਅਸੀਂ ਮੁੱਕ ਮਕਾ ਨਹੀਂ ਸੀ ਹੈਗਾ। ਅਗਰ ਇਹ ਲੋਕ ਜਿਹੜੀ ਨਵੀਂ ਨਸਲ ਆ ਨਾ, ਇਹਨਾਂ ਦਾ ਮੁੱਕ ਮਕਾਵਾ, ਹਾਂਜੀ ਕਿੰਨੇ ਪੈਸੇ ਦੋਗੇ, ਗੱਡੀ ਕਿੱਥੇ ਆ, ਹਾਂਜੀ ਹਾਂਜੀ, ਅੱਜ ਵੀ ਕਬੱਡੀ ਛੱਡੀ ਨੂੰ 10 ਸਾਲ ਹੋ ਗਏ, 10 ਸਾਲ ਹੋ ਗਏ ਫਾਰਗ ਆ ਕਬੱਡੀ ਤੋਂ, ਨਹੀਂ ਖੇਲੀ, ਨਹੀਂ ਗਏ। ਔਰ ਤਲਕ ਅੱਜ ਵੀ ਉਸ ਕਬੱਡੀ ਇੰਜ ਵਾ ਕਿ ਜਿੱਦਾਂ ਅੱਜ ਵੀ ਅਸੀਂ ਕਬੱਡੀ ਖੇਡ ਰਹੇ ਹਾਂ, ਉਸ ਕਬੱਡੀ ਦਾ ਇੱਕ ਮੈਚ ਦਾ ਮੈਂ ਦੱਸਿਆ ਜ਼ਬਾਨ ਦਾ, ਮੈਨੂੰ ਸ਼ਾਮ ਨੂੰ ਨਾ ਛਾਦੇ ਹੁਣ 13 ਵਾਲਿਆਂ ਨੇ ਫੋਨ ਕੀਤਾ ਕਿ ਤੁਸੀਂ ਫੈਜ਼ਪੁਰ ਇੱਕ ਟੂਰਨਾਮੈਂਟ ਹੋਇਆ, ਉਹ ਸਾਡਾ ਫੈਜ਼ਪੁਰ ਟੂਰਨਾਮੈਂਟ ਖੇਡਣਾ ਦੋਵਾਂ ਬੰਦਿਆਂ ਨੇ। ਮੈਂ ਕਿਹਾ ਕਿੰਨੇ ਕਿ ਛਾਦੇ 202 ਵਾਲੇ ਨੇ, ਤੂੰ ਸਾਡੇ ਪਿੰਡ ਵੱਲੋਂ 2 ਓਪਨ ਪਾਉਂਡ ਸੀ। ਨਵੀਂ ਟੀਮ ਕਾਸ਼ੀ ਦੀ, ਮਦੱਸਰ, ਮੌਲਾ, ਇਹ ਨਵੀਂ ਟੀਮ ਸਟਾਰਟ ਹੋਈ ਸੀ, ਨਵੇਂ ਉੱਠੇ ਬੰਦੇ। ਇੱਕ ਮੋਟਾ ਜਿਹਾ ਹੋਰ ਸੀ ਕਬੱਡੀ ਦਾ, ਸਾਊਦੀਆ ਚਲਾ ਗਿਆ ਸੀ, ਮੈਨੂੰ ਯਾਦ ਨਹੀਂ ਉਹਦਾ। ਇੱਕ ਤਾਰਕ ਇਹਨਾਂ ਦਾ ਕੋਚ ਹੁੰਦਾ ਸੀ, ਬੇਬੇ ਉਹਨੂੰ ਕਹਿੰਦੇ ਸੀ, ਇਹਨਾਂ ਦਾ ਲੰਮਾ ਜਿਹਾ ਕੋਚ ਸੀ ਇੱਕ। ਉਹਨਾਂ ਰਾਤ ਉਹਨਾਂ ਗੱਡੀ ਲਈ ਤੇ 202 ਚ ਆਏ। ਇਹਨਾਂ ਮੈਨੂੰ ਸਿਰਫ ਕਾਲ ਕੀਤੀ ਸੀ ਕਿ ਤੂੰ ਸਾਡਾ ਮੈਚ ਖੇਡਣਾ। 13 ਨੂੰ ਤੁਸੀਂ ਖੇਡਣਾ, 13 ਨੂੰ ਖੇਡਣਾ ਸੀ ਫੈਜ਼ਪੁਰ। ਫੈਜ਼ਪੁਰ ਮੇਜ਼ਬਾਨ ਟੀਮ ਸੀ, ਉਹਨਾਂ 4 ਓਪਨ ਪਾਉਣੇ ਸੀ, ਬਾਕੀਆਂ ਨੇ 2 ਓਪਨ ਪਾਉਣੇ ਸੀ। ਛਾਦਾ ਆ ਗਿਆ ਤਕਰੀਬਨ 10 ਵਜੇ, ਤੇ ਉਹ ਜਿਹੜੇ ਇਹਨਾਂ ਕਾਸੀ ਵਾਲੇ ਉਹ ਸਾਡੇ ਕੋਲ ਗਏ ਕਿ ਸਾਡਾ ਮੈਚ ਖੇਡੋ। ਮੈਂ ਮੈਨੂੰ 13 ਵਾਲਿਆਂ ਕਿਹਾ ਮੈਂ ਯਾਰ ਉਧਰੋਂ ਖੇਡਣਾ। ਅਗਰ ਨਹੀਂ ਤੂੰ ਮੈਚ ਤੁਹਾਨੂੰ ਤੇ ਉਸਤਾਦ ਛਾਦੇ 202 ਵਾਲਿਆਂ ਨੂੰ ਕਿਹਾ ਸੀ, 13 ਵਾਲਿਆਂ ਨੇ ਕਿਹਾ ਤੁਸੀਂ ਖੇਡਣਾ ਸੀ। ਇਹ ਕਾਸੀ ਵਾਲੇ ਚਲ ਗਏ, ਉੱਥੇ ਕਾਸੀ ਵਾਲੇ ਗਏ ਵੀ ਸਾਡਾ ਮੈਚ ਖੇਡ। ਉਹਨੇ ਕਿਹਾ ਭਾਈ ਮੈਨੂੰ 13 ਵਾਲਿਆਂ ਕਿਹਾ, ਉਹਨੇ ਕਿਹਾ ਨਹੀਂ ਮਜਬੂਰ ਕੀਤਾ। ਆਖੇ ਯਾਸਰ ਨੂੰ ਵੀ ਕਿਹਾ, ਤੇ ਉਹਨੇ ਆਪਣੀ ਸੋਚ ਸੀ ਛਾਦੇ ਦੀ। ਉਹ ਗੱਡੀ 'ਚ ਬੈਠੇ ਜੋ ਮੇਰੇ ਕੋਲ ਆ ਗਏ। ਜਦੋਂ ਮੇਰੇ ਕੋਲ ਆਏ, ਮੈਨੂੰ ਕਹਿੰਦੇ ਭਾਈ ਮੈਚ ਖੇਡਣਾ ਸੁਬਾਹ ਕਾਸੀ ਵੱਲੋਂ। ਮੈਂ ਕਿਹਾ ਭਾਜੀ ਮੈਂ ਨਹੀਂ ਖੇਡਣਾ। ਕਹਿੰਦਾ ਕੀ? ਮੈਂ ਕਿਹਾ ਭਾਈ ਉਹਨਾਂ ਮੈਨੂੰ ਕਾਲ ਕੀਤੀ। ਸਹੀ ਆ, ਮੈਨੂੰ ਉਹਨਾਂ ਪਹਿਲੇ ਕਿਹਾ, ਮੈਂ ਮੈਚ ਜਿਹਨੇ ਮੈਨੂੰ ਪਹਿਲੇ ਕਿਹਾ ਮੈਂ ਉਹਦਾ ਖੇਡਣਾ। ਗੱਲ ਕਰੀ ਜੀ 2-3 ਘੰਟੇ ਮਿੰਤਰਲਾ ਚੱਲਦਾ ਰਿਹਾ। ਅਖੀਰ ਮੈਨੂੰ ਛਾਦਾ ਕਹਿੰਦਾ ਖੇਡਣਾ ਮੈਂ ਵੀ ਉਹਨਾਂ ਦਾ ਹੀ ਆ। ਬਾਹਰ ਇਹਨਾਂ ਦੇ ਨਾਲ ਚੱਲੀਏ, ਇਹਨਾਂ ਨੂੰ ਸਮਝਾਈਏ ਇਹਨਾਂ ਦੀ ਟੀਮ ਉਸ ਲੈਵਲ ਦੀ ਨਹੀਂ ਜਿੰਨੀ ਟੀਮ 13 ਦੀ ਤਗੜੀ ਆ। ਇਹ ਯੰਗ ਨੇ ਜੇ ਸਾਰੇ, ਨੀਮ ਉਨੀ ਚੰਗੀ ਨਹੀਂ, ਸ਼ੌਕ ਇਹਨਾਂ ਨੂੰ ਹੈਗਾ। ਪਰ ਇਹਨਾਂ ਨੂੰ ਦੱਸੀਏ ਕਿ ਯਾਰ ਅਸੀਂ ਉਹਨਾਂ ਨਾਲ ਜ਼ਬਾਨ ਕੀਤੀ, ਇਹਨਾਂ ਨੇ ਮੁਤਮਨ ਕਰੇ ਜੇ ਹੋਰ ਪਲੇਅਰ ਕੋ ਜਾਂਦੇ ਇਹਨਾਂ ਨਾਲ ਜਾਣਾ। 1 ਵਜੇ ਰਾਤ ਦੇ ਸਾਨੂੰ ਕਾਸੀ ਲੈ ਗਏ। ਗੱਡੀ 'ਚ ਬਿਠਾਇਆ ਔਰ ਸਾਨੂੰ ਕਾਸੀ ਲੈ ਕੇ ਚਲੇ ਗਏ। ਜਦੋਂ ਕਾਸੀ ਲੈ ਕੇ ਚਲੇ ਗਏ, ਅਸੀਂ ਸੋਹਣਾ ਕੀ ਸੀ, ਚਾਹ ਪੀਤੀ ਬਣਾਈ, ਉਹਨਾਂ ਨੂੰ ਅਸੀਂ ਮੁਤਮਨ ਕਰ ਲਿਆ। ਇਨਾਮ ਉਸ ਟਾਈਮ ਸੀ 15,000 ਰੁਪਇਆ ਉਸ ਟੂਰਨਾਮੈਂਟ ਦਾ। ਅਸੀਂ ਉਹਨਾਂ ਨੂੰ ਕਿਹਾ ਕਿ ਅਗਰ ਤੁਹਾਨੂੰ ਅੱਧੇ ਪੈਸੇ, ਅਸੀਂ ਬਗੈਰ ਖੇਲਣ ਤੋਂ ਸੈਮੀਫਾਈਨਲ ਉਹਨਾਂ ਦਾ ਸੀ, 13 ਦਾ ਤੇ ਕਾਸੀ ਦਾ ਸੈਮੀਫਾਈਨਲ ਸੀ, ਤੁਸੀਂ ਨਾ ਖੇਲੋ, ਅੱਧੇ ਪੈਸੇ ਲੈ ਲਓ ਤੇ 13 ਨੂੰ ਮੈਚ ਦੇ ਦਿਓ। ਸਾਡੇ ਦਿਲ 'ਚ ਵੀ ਅਸੀਂ ਜ਼ਬਾਨ 13 ਨਾਲ ਕੀਤੀ ਆ, ਅਸੀਂ ਮੈਚ 13 ਨੂੰ ਖੇਡ ਜੀਏ। ਕਹਿੰਦਾ ਵੀ ਅਸੀਂ ਉਹਨੂੰ ਕਿਹਾ ਜੇ ਪੁੱਛ ਲਈਏ 13 ਵਾਲਿਆਂ ਨੂੰ, ਤੇ ਕਹਿੰਦੇ ਪੁੱਛ ਲਓ। ਠੀਕ, ਕਾਸੀ ਮੁਤਮਿਨ ਹੋ ਗਈ। ਜਦੋਂ ਮੁਤਮਿਨ ਹੋ ਗਈ, ਅਸੀਂ ਉਹਨਾਂ ਦਾ ਮੋਟਰਸਾਈਕਲ ਲਿਆ, 13 ਚ ਆਏ ਸੁਬਾਹ। ਜਦੋਂ 13 ਚ ਆਏ, ਅਸੀਂ ਇਹਨਾਂ ਨਾਲ ਗੱਲ ਕੀਤੀ। ਇਹਨਾਂ ਨੇ ਕਿਹਾ ਭਾਈ ਠੀਕ ਆ, ਤੁਸੀਂ ਪੈਸੇ ਸਾਰੇ ਵੀ ਦੇ ਆਉਂਦੇ ਤੇ ਅਸੀਂ ਕੀ ਕਹਿਣਾ ਸੀ ਤੁਹਾਨੂੰ, ਤੁਸੀਂ ਮੈਚ ਖੇਲਣਾ, ਪੈਸਿਆਂ ਦੀ ਤੇ ਆਪਾਂ ਨੂੰ ਗੱਲ ਹੀ ਨਹੀਂ। 13 ਵਾਲਾ ਕਿਹਾ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਅਸੀਂ ਮੈਚ ਖੇਲਣਾ, ਉਧਰੋਂ ਪੈਸੇ ਤੁਹਾਨੂੰ ਦੇ ਦਾਂਗੇ ਜਿਹੜੇ ਤੁਹਾਡੇ ਕੋਲ ਬਣਦੇ।
ਕਿੰਨਾਂ ਨੂੰ ਭਾਜੀ? ਕਾਸੀ ਨੂੰ। ਅੱਛਾ ਕਾਸੀ ਨੂੰ ਕਿਹਾ, ਕਾਸੀ ਨੂੰ ਕਹਿਤਾ ਵੀ ਤੇਰਾ ਨਾਲ ਖੇਡਣਾ, ਅਸੀਂ ਖੇਲਣਾ ਤੇਰਾ ਨਾਲ, ਲੈ ਕੇ ਸਾਨੂੰ ਉਹ ਗਏ ਪਰ ਜ਼ੁਬਾਨ ਅਸਾਂ ਪਹਿਲੇ ਕੀਤੀ ਸੀ ਤੇਰਾ ਨਾਲ। ਸਹੀ ਸਹੀ। ਜਦੋਂ ਸਰਕਾਰ ਮੇਰੀ ਅਸੀਂ ਫੈਜ਼ਪੁਰ ਗਏ, ਇਹ ਵੀ ਚਲ ਗਏ, ਤੇਰਾ ਵਾਲੇ ਵੀ ਚਲ ਗਏ, ਕਾਸੀ ਵੀ ਚਲ ਗਈ। ਹਾਂਜੀ। ਉੱਥੇ ਗਿਆ ਤੇ ਕਾਸੀ ਵਾਲੇ ਅੱਖਾਂ ਕੱਢ ਕੇ ਉਹਨੇ ਕਿਹਾ ਨਹੀਂ ਨਹੀਂ ਤੁਸੀਂ ਉਹ ਇਹ ਤੁਹਾਨੂੰ ਲੈ ਕੇ ਆਏ ਤੁਸੀਂ ਉਧਰ। ਮੈਂ ਕਿਹਾ ਸਿਰ ਤੁਸੀਂ ਲੈ ਕੇ ਆਏ ਆ, ਸਾਨੂੰ ਨਾ ਤੁਹਾਨੂੰ ਜਦੋਂ ਲੈਣ ਗਏ ਤੁਹਾਨੂੰ ਉਦੋਂ ਹੀ ਅਸੀਂ ਕਿਹਾ, ਸਾਨੂੰ ਉਹਨਾਂ ਮੈਚ ਦਾ ਕਿਹਾ ਅਸੀਂ ਖੇਲਣਾ ਉਹਨਾਂ ਦਾ ਹੀ ਆ, ਜਿਹਨੇ ਸਾਨੂੰ ਪਹਿਲੇ ਦਾ ਕਿਹਾ। ਅੱਜ ਕੱਲ ਦੇ ਪਲੇਅਰ ਜਿਹੜੇ ਆ, ਮੈਂ ਇਹ ਦੱਸਣਿਆ ਗੱਲ, ਉੱਥੇ ਗਏ ਆ ਭਾਈ, ਉਹਨਾਂ ਨੇ ਸਾਡੇ ਖਿਲਾਫ 2 ਬੰਦੇ ਹੋਰ ਖਿਲਾਏ। ਆਹ ਅੰਗੂਠਾ ਅਜੇ ਵੀ ਮੇਰਾ ਉੱਥੇ ਦਾ ਖਰਾਬ ਹੈ, ਮੈਨੂੰ ਨਿਸ਼ਾਨੀ ਹੈ ਫੈਜ਼ਪੁਰ ਦੀ। ਹਾਂਜੀ। ਇਹ ਭਾਈ ਨਿਕਲ ਗਿਆ ਸੈਮੀਫਾਈਨਲ ਚ। ਮਾੜੋ ਉਹਨਾਂ ਨੇ ਖਿਲਾਫ ਖਿਲਾਇਆ, ਇੱਕ ਬੰਦਾ ਹੋਰ ਖਿਲਾਇਆ। ਅੱਛਾ ਤੁਹਾਡੇ ਖਿਲਾਫ 13 ਦੇ ਕਾਸੀ ਨੇ ਮੈਚ ਖੇਲਿਆ ਜਿੱਦ ਨਾਲ। ਅੱਛਾ ਜਿੱਦ ਨਾਲ ਫਿਰ ਮੈਚ ਖੇਲਿਆ, ਫਿਰ ਆਹ ਕਾਸੀ ਹਰਾਈ। ਤੁਸੀਂ ਦੋਵੇਂ ਇੱਥੇ ਇਧਰ ਨਾਲੋਂ ਖੇਲ ਗਏ। ਉਹਨਾਂ ਨੇ ਭਾਈ ਸਾਡੇ ਦਾ ਦੂਆ ਭਰਾ ਇੱਕ ਹੋਰ ਖਿਲਾ ਲਿਆ, ਉਹਨੂੰ ਯਾਦ ਨਹੀਂ। ਅੱਛਾ ਅੱਛਾ। ਚੰਗਾ ਮੈਚ ਖਿਲਾਇਆ ਹੋਇਆ। ਅੱਛਾ ਚੰਗਾ ਤਗੜਾ ਮੈਚ ਹੋ ਗਿਆ, ਉਹ ਹਾਰ ਗਏ। ਹਾਫ ਦੇ ਵਿੱਚ ਵੀ ਨੰਬਰ 8-10 ਘੱਟ ਸੀ। ਅਸੀਂ ਫੇਰ ਵੀ ਉਹਨਾਂ ਨੂੰ ਕਿਹਾ ਕਿ ਜਾਂਦੀ ਕਰੋ ਅੱਗੇ। ਸ਼ਫੀਕ ਬੱਟ, ਧਾਰਵਾਲੀ ਵਾਲਾ ਬੱਟ, ਅੱਗੇ 4 ਬੰਦੇ ਫੈਜ਼ਪੁਰ, ਇੱਕ ਤਫੈਲ ਹੁੰਦਾ ਸੀ ਫੈਜ਼ਪੁਰ ਦਾ ਸਾਈ। ਹਾਂਜੀ ਬਿਲਕੁਲ। ਤਫੈਲੇ ਨੇ 4 ਓਪਨ ਪਾਉਣੇ ਸੀ, ਕਬੱਡਰ ਖੁਦ ਠੀਕ ਸੀ ਉਹ। 13 ਦੀ ਟੀਮ ਸੀ, ਬੰਦੇ ਤੇ ਸੀ 2 ਹੀ ਓਪਨ ਸਾਂ, ਉਹਨਾਂ ਦੇ 4 ਓਪਨ ਸੀ, ਉਧਰੋਂ ਫੈਜ਼ ਠੀਕ ਸੀ, ਬਾਕੀ ਪਿੰਡ ਦੀ ਟੀਮ ਵੀ ਨਾਰਮਲ ਬੁੱਤਾ ਲਾਉਂਦੀ ਸੀ। ਹਾਂਜੀ। ਮੈਚ ਸ਼ੁਰੂ ਹੋ ਗਿਆ ਜੀ। ਅੱਛਾ ਯਾਨੀ ਕਿ ਤੁਸੀਂ ਸੈਮੀਫਾਈਨਲ ਜਿੱਤ ਗਏ। ਸੈਮੀਫਾਈਨਲ ਨਾਲ ਕੋ ਜਿੱਤ ਗਏ, ਉਸ ਤੋਂ ਬਾਅਦ ਫਾਈਨਲ ਹੋ ਗਿਆ। ਫਾਈਨਲ ਹੋ ਗਿਆ ਔਰ ਅੱਲਾਹ ਦਾ ਸ਼ੁਕਰ ਹੈ ਕਿ ਅਸੀਂ ਫਾਈਨਲ ਵੀ 13 ਨੂੰ ਜਿਤਾਇਆ। ਵਾਹ ਕੀ ਬਾਤ। ਔਰ ਫਾਈਨਲ ਵੀ ਜਿੱਤੇ हैं। ਹਾਂਜੀ। ਤੇ ਇਦਾਂ ਦੇ ਬੜੇ ਸਾਰੇ ਮੈਚ ਨੇ ਕਿ ਗੱਲ ਜੇ ਸਾਰੀ ਜ਼ਿੰਦਗੀ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਬੰਦੇ ਨੂੰ ਹਾਂ ਕੀਤੀ ਆ ਉਹਦੇ ਨਾਲ ਹਾਂ ਕੀਤੀ ਆ, ਉਹਦੇ ਦੂਜੇ ਬੰਦੇ ਨੂੰ ਹਾਂ ਨਹੀਂ ਕੀਤੀ। ਸਹੀ। ਪੈਸੇ ਦਾ ਲਾਲਚ ਨਹੀਂ ਕੀਤਾ ਕਿ ਫਲਾਣੇ ਨੇ ਬਹੁਤੇ ਦਿੱਤੇ ਆ ਤੇ ਉਧਰ ਨੂੰ ਚੱਲ ਜਾਂਦੇ ਆ, ਫਲਾਣੇ ਨੇ ਨਹੀਂ ਦਿੱਤੇ ਉਧਰ ਨੂੰ ਨਹੀਂ ਜਾਂਦੇ। ਔਰ ਅੱਜ ਤੱਕ ਉਸਤਾਦ ਜ਼ਿੰਦਾ ਅੱਲਾਹ ਨੂੰ ਤੰਦਰੁਸਤੀ ਦੇਵੇ। ਹਾਂਜੀ। ਸਾਚਾਦਾ ਠੇਕੇਦਾਰੀ ਉਹਨਾਂ ਦੀ ਸੀ। ਅੱਜ ਤਾਈਂ ਇਸ ਜ਼ਬਾਨ ਚੋਂ ਪੈਸੇ ਨਹੀਂ ਮੰਗੇ ਕਿ ਸਾਜੀ ਮੈਂ ਇੰਨੇ ਲੈਣੇ, ਮੈਨੂੰ ਇੰਨੇ ਦਵੋ। ਪਾਕਿਸਤਾਨ 'ਚ ਕੋਈ ਬੰਦਾ ਇਹ ਨਹੀਂ ਕਹੇਗਾ ਕਿ ਇੰਨੇ ਪੈਸੇ ਮੰਗੇ ਆ, ਮੈਨੂੰ 5 ਦੇ ਦੇ, ਮੈਨੂੰ 10 ਦੇ ਦੇ। ਹੁਣ ਤੱਕ 2018 ਚ ਮੇਰੇ ਸੱਟ ਲੱਗੀ। ਹਾਂਜੀ। ਉਹ ਚਲੋ ਜਿੱਦਾਂ ਦੀ ਮਾੜੀ ਚੰਗੀ, ਸਾਨੂੰ ਕਿਸੇ ਨੇ 5 ਫੜਾਤੇ, ਸਾਨੂੰ ਕਿਸੇ ਨੇ 10 ਫੜਾਤੇ। ਬਿਲਕੁਲ। ਅਸੀਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਯਾਰ ਅਸੀਂ ਥੋੜੇ ਆ। ਮਸਲਾ ਇਹ ਹੈ ਕਿ ਤੁਸੀਂ ਭਾਜੀ ਤੁਹਾਡਾ ਕੰਮ ਕੌਡੀ ਖੇਡਣਾ। ਹਾਂਜੀ। ਠੀਕ ਹੈ ਨਾ, ਜੇ ਤੁਸੀਂ ਕੌਡੀ ਖੇਡਣੀ ਨਾ ਸਾਰਾ ਕੁਝ ਤੁਹਾਡੇ ਮਗਰ। ਬਿਲਕੁਲ। ਜੇ ਤੁਸੀਂ ਕੌਡੀ ਨਹੀਂ ਨਾ ਖੇਡੀ ਤੇ ਫਿਰ ਇਹਨਾਂ ਚੀਜ਼ਾਂ ਦਾ ਫਾਇਦਾ ਕੋਈ ਫਾਇਦਾ ਨਹੀਂ। ਭਾਜੀ ਕੌਡੀ ਤੋਂ ਇਲਾਵਾ ਕੋਈ ਸ਼ੌਕ? ਕੌਡੀ ਤੋਂ ਇਲਾਵਾ ਸ਼ੌਕ ਸਾਰੇ ਹੀ ਵੇਖੇ ਨੇ। ਸ਼ੌਕ ਪਿੰਡਾਂ ਥਾਵਾਂ 'ਚ ਤੈਨੂੰ ਪਤਾ ਹੀ ਆ ਕਿ ਬਾਕੀ ਸ਼ੌਕ ਪਹਿਲੇ ਮੈਂ ਕਬੱਡੀ ਤੋਂ ਪਹਿਲੇ ਕਬੂਤਰ ਖਾਣ। ਅੱਛਾ ਅੱਛਾ। ਕਬੂਤਰ ਰੱਖੇ ਸੀ। ਜਿੱਦਾਂ ਕਬੱਡੀ 'ਚ ਆਏ ਆ ਕਬੂਤਰਾਂ ਨੂੰ ਖੈਰਾਬਾਦ ਕਹਿ ਦਿੱਤਾ। ਹੁਣ ਉਹ ਤੋਂ ਇਲਾਵਾ ਮਤਲਬ ਹੁਣ ਕੋਈ ਸ਼ੌਕ? ਉਹ ਤਾਂ ਜ਼ਿਮੀਦਾਰ ਹੈ ਆਪਣਾ। ਅੱਛਾ। ਆਪਣਾ ਘਰ ਦਾ, ਬਾਕੀ ਕੋਈ ਸ਼ੌਕ ਨਹੀਂ ਆ। ਹੁਣ ਸ਼ੌਕ ਕਬੱਡੀ ਦਾ ਹੈਗਾ, ਅੱਜ ਵੀ ਜਨੂਨ ਆ ਕਿ ਅੱਗੇ ਭਤੀਜਾ ਅੱਲਾ ਖੈਰ ਕਰੇ। ਮਤਲਬ ਬਹੁਤ ਸਾਲਾਂ ਬਾਅਦ ਹੋਰ ਗਰਾਊਂਡ ਦੀ ਜ਼ੀਨਤ ਇਨਸ਼ਾਅੱਲਾ ਤਾਲਾ ਰਹੀ ਜ਼ਿੰਦਗੀ, ਅੱਲਾ ਨੇ ਜ਼ਿੰਦਗੀ ਦਿੱਤੀ ਤੇ ਗਰਾਊਂਡ 'ਚ ਇਨਸ਼ਾਅੱਲਾ ਆਪਣੇ ਘਰੋਂ ਲੈ ਕੇ ਜਾਣਾ ਆ। ਉਹ ਕੇਸ ਤੋਂ ਲੈ ਕੇ ਜਾਣਾ ਕਿ ਮੇਰੇ ਪਿੰਡ 'ਚ ਨਾ ਇੱਕ ਬੰਦੇ ਨੇ ਇੱਕ ਗੱਲ ਕੀਤੀ ਸੀ। ਅੱਛਾ। ਕਿ ਤੂੰ ਲੋਕਾਂ ਦੇ ਸਿਰ ਤੇ ਸਰਦਾਰੀ ਕਰ ਰਿਹਾ। ਅੱਛਾ ਜੀ। ਆਪਣੇ ਘਰੋਂ ਲਿਆ ਕੇ ਖਿਲਾ ਲੈ। ਵਾਹ। ਔਰ ਜ਼ਿਹਨ 'ਚ ਇਹ ਗੱਲ ਆ ਕਿ ਉਦਣ ਜਾਵਾਂਗੇ ਗਰਾਊਂਡ 'ਚ, ਜਿੱਦਣ ਆਪਣੇ ਘਰੋਂ ਲੈ ਕੇ ਜਾਵਾਂਗੇ ਇਨਸ਼ਾਅੱਲਾ। ਅੱਲਾਹ ਪਾਕ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ, ਕਿਉਂਕਿ ਜਿਨ੍ਹਾਂ ਦੀ ਨੀਅਤ ਸਾਫ਼ ਆ ਨਾ ਅੱਲਾਹ ਪਾਕ ਨੂੰ। ਔਰ ਅੱਜ ਜ਼ਿਹਨ 'ਚ ਇਹ ਗੱਲ ਦਿਲ 'ਚ ਰੱਖੀ ਆ, ਉਹਦੇ ਪਿੱਛੇ ਆ ਹਮਾਦ ਨੂੰ ਖਿਲਾ ਕੇ ਮਿਲ ਮੇਰਾ ਛੋਟਾ ਮਿਲ ਕੇ ਗਿਆ ਇਹ ਤੇ ਨਹੀਂ ਸੀ? ਹਾਂਜੀ। ਅੱਛਾ ਅੱਛਾ। ਇੱਕ ਮਿੰਟ ਭੇਜੀ। ਔਰ ਮੈਂ ਮੇਰਾ ਜਨੂਨ ਕੌਡੀ ਦਾ ਵੇਖ ਲਓ। ਅੱਛਾ। ਕਿ ਮੈਂ ਉਸ ਟਾਈਮ ਹੀ ਕੌਡੀ ਨਾਲ ਮੇਰਾ ਇੰਨਾ ਜਨੂਨ ਸੀ ਕਿ ਜਿੱਦਣ ਇਹ ਪੈਦਾ ਹੋਇਆ ਨਾ ਤੇ ਹਮਾਦ ਜੰਜੂਆ ਜਿਹੜਾ ਨਾ ਉਸ ਟਾਈਮ ਪਾਕਿਸਤਾਨ ਦਾ ਇੱਕ ਸਟਾਰ ਸੀ, ਸ਼ਰਫੀ ਤੋਂ ਵੱਡਾ। ਸ਼ਰਫ ਤੋਂ ਅੱਜ ਕੱਲ ਕੈਨੇਡਾ ਤੇ ਨਾਲ ਆ ਪਲੇਅਰ ਸੀ। ਤੇ ਜਦੋਂ ਇਹ ਪੈਦਾ ਹੋਇਆ ਤੇ ਇਹਦਾ ਨਾਮ ਮੈਂ ਖੁਦ ਰੱਖਿਆ ਸੀ। ਮੈਂ ਇਸੇ ਗੱਲ ਨਾਲ ਰੱਖਿਆ ਸੀ ਕਿ ਮੈਂ ਇਹ ਹਮਾਦ ਬਣਾਉਣਾ ਹੈ। ਅੱਛਾ। ਔਰ ਇਹਦਾ ਨਾਮ ਮੈਂ ਹਮਾਦ ਰੱਖਿਆ ਸੀ। ਅੱਛਾ। ਮੈਨੂੰ ਸਾਰੇ ਕਹਿੰਦੇ ਫਲਾਣਾ ਰੱਖਣਾ, ਨਾ ਉਹ ਰੱਖਣਾ। ਮੈਂ ਕਿਹਾ ਨਹੀਂ ਜੀ, ਨਾ ਇਹਦਾ ਹਮਾਦ ਰੱਖਣਾ। ਯਾਨੀ ਕਿ ਜਿੱਦਣ ਉਹ ਘਰ ਦੇ ਵਿੱਚ ਪੈਦਾ ਹੋਇਆ ਸੀ, ਪਾਕ ਨੇ ਰਹਿਮਤ ਕੀਤੀ ਤੇ ਤੁਸੀਂ ਉਦੋਂ ਤੋਂ ਹੀ, ਯਾਨੀ ਕਿ ਉਦੋਂ ਤੋਂ ਹੀ ਇੱਕ ਉਹ ਜ਼ਿਹਨ ਸੀ। ਹਾਂਜੀ। ਬੜਾ ਹੁਣ ਕੁਦਰਤੀ ਬੰਦਿਆਂ ਨੇ ਗੱਲਾਂ ਨਿਕਲੀਆਂ ਨੇ ਦਿਲੋਂ ਤੇ ਉਹ ਆਪਾਂ ਇਹ ਜ਼ਿਹਨ 'ਚ ਰੱਖੀ ਆ ਕਿ ਹੁਣ ਗਰਾਊਂਡ 'ਚ ਜਾਣਾ ਸ਼ੁਰੂ ਕੀਤਾ। ਅਗਲੇ ਦਿਨ ਇਹਦੇ ਕੱਪੜੇ ਲਵਾਏ ਸੀ। ਇੱਕ ਪਿੰਡ ਛੋਟਾ ਜਿਹਾ ਮੈਚ ਹੋਇਆ। ਕਿ ਇਹ ਤੁਸੀਂ ਕਿੰਨੀ ਕੁ ਦੇਰ ਤੋਂ ਉਹਨਾਂ ਨੂੰ ਸਟਾਰਟ ਕਰਾਈ ਆ? ਤਕਰੀਬਨ ਸਟਾਰਟ ਹੀ ਆ। ਤਕਰੀਬਨ 15 ਦਿਨ ਹੋਏ ਆ ਕੱਛਾ ਉਹਨੂੰ ਪਵਾਇਆ। ਅੱਛਾ 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 ਅੱਛਾ। ਯਾਨੀ ਕਿ ਉਹਦੀ ਖਿਦਮਤ ਸ਼ੁਰੂ ਹੋਣੀ ਹੋਈ? ਹਾਂਜੀ। ਉਹਦਾ ਹੁਣ ਸ਼ੁਰੂ ਕੀਤਾ। ਹੁਣ ਤੋਂ ਹੀ ਉਹ ਮਤਲਬ ਕਿੰਨੇ ਸਾਲ ਦਾ ਹੋਣਾ? 10 ਤਕਰੀਬਨ ਉਹਦੀ 2000 ਡੇਟ ਆਫ ਬਰਥ 2012 ਦੀ ਡੇਟ ਆਫ ਬਰਥ। ਹਾਂਜੀ। ਉਹੀ 8 4 12 13 ਸਾਲ 13 ਸਾਲ ਉਮਰ ਹੋ ਗਈ। ਤੇ ਉਹ ਹੁਣ ਤੋਂ ਭਾਈ ਉਹਨੇ ਤੁਸੀਂ 13 14 ਸਾਲ ਉਮਰ ਹੋ ਗਈ ਆ। ਅੱਲਾਹ ਖੈਰ ਕਰੇ, ਸਟਾਰਟ ਉਹਨੂੰ ਦੇ ਦਿੱਤਾ
ਇਨਸ਼ਾਅੱਲਾ ਤਾਲਾ ਜਿੱਦਣ ਉਹ 18 ਸਾਲਾਂ ਦਾ ਹੋਣਾ ਨਾ ਉਦੋਂ ਗਰਾਊਂਡ ਮਤਲਬ ਕਿ ਸਾਨੂੰ ਉਹਦੇ ਨਾਲ ਭਾਈ ਯਾਸਰ ਵੀ ਗਰਾਊਂਡਾਂ ਦੇ ਵਿੱਚ ਦੇਖਣ ਨੂੰ ਇਹ ਚਾਹੀਏ ਕਿ ਯਾਰ ਸਾਡਾ ਨਾਂ ਫੇਰ ਹੀ ਰਹਿਣਾ ਹੈ। ਅੱਲਾਹ ਉਹਨੂੰ ਜੰਨਤ ਨਸੀਬ ਕਰੇ। ਖਾਲਦ ਤਪਲਾ ਇੱਥੇ ਮੇਰੇ ਕੋਲ ਆਇਆ, ਮੇਰਾ ਦੋਸਤ ਵੀ ਸੀ, ਉਸਤਾਦ ਵੀ ਸੀ, ਸੀਨੀਅਰ ਪਲੇਅਰ ਸੀ, ਔਰ ਉਹ ਪਿੰਡ 'ਚ ਉਹਦੇ ਰਿਸ਼ਤੇਦਾਰ ਨੇ। ਹਾਂਜੀ। ਉਹਨੇ ਨਹੀਂ ਕਿਸੇ ਵੱਲ ਵੀ ਨਹੀਂ ਜਾਣਾ, ਉਹਨੇ ਜਦੋਂ ਚੀਚਾ ਉਹਦੇ ਲਈ ਚੱਲਣਾ ਹੈ ਨਾ ਤੇ ਉਹਨੇ ਮੈਨੂੰ ਕਾਲ ਕਰਨੀ, ਸਹੀ ਯਾਸਰ ਕਿੱਥੇ, ਮੈਂ ਘਰ ਆ ਗਿਆ, ਅੱਜ ਆਣਾ ਵਾ। ਮੈਂ ਉਹਨੂੰ ਕਹਿਣਾ ਨਾ ਵੀ 8-10 ਦਿਨ ਯਾਰ 15 ਮਹੀਨੇ ਬਾਅਦ ਮੇਰੇ ਕੋਲ ਚੱਕਰ ਲਾ ਲਿਆ ਕਰ, ਡਾਇਰੈਕਟ ਆਉਣਾ। ਇੱਕ ਦਿਨ ਬੈਠਾ ਨੂੰ ਮੈਂ ਇਹੀ ਗੱਲ ਕਹੀ, ਮੈਂ ਕਿਹਾ ਯਾਰ ਭਾਈ ਖਾਲਦ ਕਹਿੰਦਾ ਹਾਂ। ਹਾਂਜੀ। ਮੈਂ ਕਿਹਾ ਤੇਰਾ ਤਾਰਫ ਕਬੱਡੀ ਨੇ ਕਰਾਇਆ? ਹਾਂਜੀ। ਕਹਿੰਦਾ ਬਿਲਕੁਲ ਕਬੱਡੀ ਨੇ ਕਰਾਇਆ। ਮੈਂ ਕਬੱਡੀ ਇੱਕ ਐਸੀ ਗੇਮ ਆ, ਤੈਨੂੰ ਤੇ ਮੈਨੂੰ ਕੋਈ ਬੰਦਾ ਨਹੀਂ ਸੀ ਜਾਣਦਾ। ਹਾਂਜੀ। 207 ਜੀ ਕਿਤੇ ਵੀ ਨਹੀਂ ਸੀ ਜਾਣਦਾ। ਹਾਂਜੀ। ਔਰ ਸਾਨੂੰ ਪੂਰੇ ਪਾਕਿਸਤਾਨ ਨੇ ਜਾਣਿਆ ਤੇ ਕਬੱਡੀ ਦੀ ਵਜ੍ਹਾ ਨਾਲ ਜਾਣਿਆ। ਕਬੱਡੀ ਦੀ ਵਜ੍ਹਾ ਤੋਂ ਬਿਲਕੁਲ। ਤੇ ਯਾਰ ਤੇਰੇ ਤੋਂ ਬਾਅਦ ਤੂੰ ਪਲੇਅਰ, ਉਹਦਾ ਵਾਲਦ ਸਾਹਿਬ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਉਸਤਾਦ ਦੇ ਵਾਲਦ ਨੇ ਕਿ ਟੋਕਰੀ ਦੇ ਵਿੱਚ ਸਬਜ਼ੀ, ਉਹਦੇ ਵਿੱਚ ਹੀ ਤੱਕੜੀ ਵੱਟੇ, ਔਰ ਪਿੰਡ 'ਚ ਉਸ ਬੰਦੇ ਨੇ ਫਿਰ ਕੇ ਇੱਥੇ ਆ ਹਾਂਜੀ। ਆਹ ਭਲਵਾਨ ਹੈ ਜੀ, ਇਹ ਭਲਵਾਨ ਆ ਜੀ, ਅੱਲਾਹ ਖੈਰ ਕਰੇ ਇਹਨੂੰ। ਨੈਕਸਟ ਇਨਸ਼ਾਅੱਲਾ ਤਾਲਾ ਅੱਲਾਹ ਇਹਨੂੰ ਤੰਦਰੁਸਤੀ ਦੇਵੇ, ਤਾਬੇਦਾਰ ਵੀ ਆ। ਹਾਂਜੀ। ਤੇ ਚਲੋ ਇਹ ਤਾਂ ਨਾ ਹੋਵੇਗਾ ਕਿ ਯਾਰ ਉਹ ਫਲਾਣਾ ਇਦਾਂ ਹੋ ਗਿਆ ਢੀਂਗੜਾ। ਅੱਲਾਹ ਇਹਨੂੰ ਹਦਾਇਤ ਦੇ ਜ਼ਿੰਦਗੀ ਦੇ ਇਨਸ਼ਾਅੱਲਾ ਤਾਲਾ। ਲਾਜ਼ਮੀ ਕਹੂੰਗਾ ਖਾਲਦ ਆਇਆ ਨਾ, ਅੱਛਾ, ਉਹਨੂੰ ਮੈਂ ਇਹੀ ਗੱਲ ਕਹੀ, ਮੈਂ ਕਿਹਾ ਯਾਰ 3 ਬੇਟੇ ਆ ਤੇਰੇ। ਅੱਛਾ। ਮੈਂ ਕਿਹਾ ਇੱਕ ਬੇਟਾ ਜਿਹੜਾ ਨਾ ਤੇ ਮੈਂ ਗਰਾਊਂਡ ਵੀ ਜਾਂਦਾ। ਹਾਂਜੀ। ਮੈਂ ਕਿਹਾ ਇਹਨੂੰ ਗਰਾਊਂਡ ਲੈ ਕੇ ਜਾਇਆ ਕਰ। ਅੱਛਾ। ਉਹਨੂੰ ਮੇਰੇ ਨਾਲ ਵਾਅਦਾ ਕਰਕੇ ਗਿਆ ਇੱਥੇ ਅੱਛਾ ਕਿ ਠੀਕ ਹੈ ਯਾਸਰਾ ਯਾਰ ਇਦਾਂ ਹੀ ਕਰਾਂਗਾ। ਹਾਂਜੀ। ਮੈਂ ਕਿਹਾ ਵੇਖ ਤਾਰਫ ਕੌਡੀ ਨਾਲ ਆ, ਤੂੰ ਅੱਜ ਵੀ ਚੀਚਾ ਵਤਨ ਹੀ ਬੈਠਾ, ਪਿੰਡ ਸਾਡਾ ਛੱਡ ਵੀ ਦਿੱਤਾ। ਹਾਂਜੀ। ਖਾਲਦ ਭਲਵਾਨ ਕਹਿੰਦੇ ਤੈਨੂੰ ਲੋਕ। ਕਹਿੰਦਾ ਹਾਂ ਇਦਾਂ ਹੀ। ਮੈਂ ਕਿਹਾ ਆਪਣੇ ਤੋਂ ਬਾਅਦ ਇੱਕ ਮੈਂ ਪੁੱਤਰ ਜਿਹੜਾ ਆਪਣਾ ਨਾ ਕੌਡੀ ਦੇ ਨਾਂ ਤੇ ਵਕਫ ਕਰ। ਮਤਲਬ ਕਿ ਤੁਹਾਡਾ ਤੇਰਾ ਨਾਂ ਜ਼ਿੰਦਾ ਰਵੇ। ਆਉਣ ਵਾਲੇ ਵਕਤ 'ਚ ਪਤਾ ਹੈ ਕਿ ਖਾਲਦ ਦਾ ਬੇਟਾ ਸਹੀ, ਠੀਕ ਆ, ਕਿ ਇਹ ਪਲੇਅਰ ਦਾ ਕਿਸੇ ਦਾ ਪੁੱਤਰ ਹੈ, ਇਹਦਾ ਪਿਓ ਵੀ ਪਲੇਅਰ ਸੀ। ਠੀਕ ਆ। ਹਾਂਜੀ। ਉਸ ਹਿਸਾਬ ਨਾਲ ਸਾਡਾ ਦੇਣ ਆ ਇਨਸ਼ਾਅੱਲਾ ਤਾਲਾ ਕਿ ਅਸੀਂ ਆਉਣ ਵਾਲੇ ਵਕਤ 'ਚ ਆਵਾਂਗੇ ਗਰਾਊਂਡ 'ਚ ਇਨਸ਼ਾਅੱਲਾ। ਅੱਲਾਹ ਨੇ ਲਿਆਂਦਾ ਬਸ਼ਰਤੇ ਜ਼ਿੰਦਗੀ, ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇ। ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ। ਜੀ। ਤੇ ਹੁਣ ਆਪਾਂ ਕਾਫੀ ਵਕਤ ਹੋ ਗਿਆ ਤੁਹਾਡੇ ਨਾਲ, ਆਪਾਂ ਹੁਣ ਮਤਲਬ ਨਵੇਂ ਬੰਦਿਆਂ ਨੂੰ ਕੋਈ ਤੁਸੀਂ ਜਿਹੜੇ ਯੰਗ ਨਵੇਂ ਬੰਦੇ ਮੇਰਾ ਜਿਹੜੇ ਬਰਗਰ ਬੱਚੇ ਨਾ ਹੁਣ ਜਿਹੜੇ ਨੇ ਉਹ ਇਧਰੋਂ ਗਰਾਊਂਡ ਦੀ ਹੱਦ ਤੱਕ ਉਸਤਾਦ ਦੀ ਸ਼ਾਗਿਰਦੀ ਆ, ਗੋਡਿਆਂ ਨੂੰ ਹੱਥ ਨਾ ਉਹ ਤੋਂ ਪਿੱਛੇ ਬਦਖੋਈਆਂ ਆ। ਜਿਹੜੇ ਬੰਦੇ ਨੇ ਦਿਲੋਂ ਕਦਰ ਉਸਤਾਦ ਦੀ ਕਰਨੀ ਆ ਨਾ, ਆਪਣੀ ਸੀਨੀਅਰ ਦੀ ਕਰਨੀ ਆ। ਮੈਂ ਇਹ ਨਹੀਂ ਕਹਿੰਦਾ ਕਿ ਉਸਤਾਦ ਤੇ ਜਿਹੜਾ ਹੁੰਦਾ ਉਸਤਾਦ ਹੀ ਹੁੰਦਾ, ਪਰ ਸੀਨੀਅਰ ਪਲੇਅਰ ਜਿਹੜੇ ਆ, ਜਿਹੜੇ ਬੰਦੇ ਨੇ ਉਹਨਾਂ ਦੀ ਕਦਰ ਨਹੀਂ ਨਾ ਕਰਨੀ, ਕੱਲ ਆਉਣ ਵਾਲੇ ਵਕਤ 'ਚ ਉਹ ਧੋਖਾ ਨਾ ਰੱਖੇ ਕਿ ਉਹਦੇ ਤੇ ਵੀ ਉਹ ਟਾਈਮ ਆਉਣਾ ਕਿ ਮੇਰੀ ਵੀ ਕੋਈ ਕਦਰ ਕਰੇਗਾ। ਮੇਰਾ ਇਹ ਪੈਗਾਮ ਆਉਣ ਵਾਲੀ ਨਵੀਂ ਨਸਲ ਨੂੰ ਇਹ ਪੈਗਾਮ ਆ ਕਿ ਉਸਤਾਦਾਂ ਦੀ ਕਦਰ ਕਰੋ, ਸੀਨੀਅਰ ਪਲੇਅਰਾਂ ਦੀ ਕਦਰ ਕਰੋ, ਮਿਹਨਤ ਕਰੋ। ਮਿਹਨਤ ਤਗੜੀ ਆ। ਮਿਹਨਤ ਬਹੁਤ ਰੰਗ ਲਿਆਉਂਦੀ ਆ, ਮਿਹਨਤ ਤੋਂ ਇਲਾਵਾ ਕੋਈ ਸ਼ੈ ਨਹੀਂ ਹੈ। ਜਿੰਨਾ ਮਰਜ਼ੀ ਪੈਸੇ ਹੋਣਗੇ, ਜੋ ਵੀ ਹੋਏਗਾ, ਮਿਹਨਤ ਨਹੀਂ ਜਿੰਨਾ ਚਿਰ ਹੋਏਗੀ ਉਨੀ ਦੇਰ ਪਲੇਅਰ ਨਹੀਂ ਹੈਗਾ। ਇੱਜ਼ਤ ਆਪਣੇ ਤੋਂ ਵੱਡੇ ਦੀ ਇੱਜ਼ਤ ਕਰੋ, ਪਲੇਅਰਾਂ ਦੀ ਕਰੋ, ਜਿਹੜੇ ਸੀਨੀਅਰ ਪਲੇਅਰ ਨੇ। ਉਸਤਾਦ ਨਾਲ ਮੁਖਲਿਸ ਰਹੋ। ਉਸਤਾਦ ਨੂੰ ਇਹ ਨਹੀਂ ਕਿ ਅੱਜ ਤੁਸੀਂ ਸਟਾਰ ਹੋ ਗਏ ਹੋ, ਕੱਲ ਤੁਸੀਂ ਆਖੋ ਮੈਂ ਉਸਤਾਦ ਨੂੰ ਜਾਣਦਾ ਹੀ ਨਹੀਂ ਜੀ। ਅੱਜ ਸਟਾਰ ਹੋ ਗਿਆ ਨਾ, ਤੁਹਾਨੂੰ ਗੇਮ ਦੇ ਦਿੱਤੀ, ਉਸਤਾਦ ਨਾਰਮਲ ਆ, ਉਹਨੂੰ ਸਾਈਡ ਤੇ ਨਾ ਕਰੋ। ਬਿਲਕੁਲ ਉਹਦੀ ਕਦਰ ਕਰੋ। ਕਾਫੀ ਜ਼ਿਆਦਾ ਪਲੇਅਰ ਇਦਾਂ ਕਰਦੇ ਆ ਕਿ ਜਦੋਂ ਥੋੜੀ ਜੀ ਸਟੇਜ ਤੇ ਕਿਉਂਕਿ ਜਦੋਂ ਉਸਤਾਦ ਨੂੰ ਉਹਨਾਂ ਦਾ ਫਾਇਦਾ ਹੋਣ ਲੱਗਦਾ ਨਾ, ਕਹ ਲੋ ਵੀ ਇੱਕ ਉਸਤਾਦ ਦਾ ਨਖਰਾ ਹੁੰਦਾ ਵਾ। ਸਾਰੀ ਬਾਤ ਹੈ ਕਿ ਤੁਸੀਂ ਤਿਆਰ ਕੀਤਾ, ਪਲੇਅਰ ਇੱਕ ਨਖਰਾ ਬਣ ਜਾਂਦਾ ਨਾ ਉਸਤਾਦ ਦਾ, ਕਿਉਂਕਿ ਉਹਦਾ ਵੀ ਦਿਲ ਕਰਦਾ ਹੁੰਦਾ ਵੀ ਮੈਂ ਇਦਾਂ ਜੋ ਵੀ ਇੰਨਾ ਮਿਹਨਤ ਕੀਤੀ। ਉਹਨਾਂ ਦਿਨਾਂ ਦੇ ਵਿੱਚ ਹੀ ਫਿਰ ਉਸਤਾਦ ਨੂੰ ਖੈਰਬਾਦ ਕਹਿ ਕੇ ਤੇ ਆਪਣਾ ਮੈਂ ਜੀ ਉਸਤਾਦ ਵੀ ਤੇ ਇਸੇ ਕਰਕੇ ਲੱਗਾ ਹੁੰਦਾ ਨਾ ਕਿ ਇਸ ਮੈਂ ਦਰਖਤ ਦਾ ਫਲ ਲੈਣਾ। ਕੋਈ ਵੀ ਬੰਦਾ ਹੈ ਉਹ ਪੌਦਾ ਲਾਉਂਦਾ ਹੈ, ਉਹ ਪੌਦਾ ਇਸੇ ਨੀਅਤ ਤੇ ਤਿਆਰ ਕਰਦਾ ਹੈ, ਉਹਨੂੰ ਪਾਣੀ ਪਾਉਂਦਾ, ਦੀ ਗੋਡੀ ਕਰਦਾ ਹੈ ਕਿ ਕੱਲ ਆਉਣ ਵਾਲੇ ਵਕਤ 'ਚ ਰਹੀ ਜ਼ਿੰਦਗੀ ਤੇ ਇਹਦਾ ਮੈਂ ਫਲ ਲਵਾਂਗਾ। ਤੇ ਫਲ ਉਸਤਾਦ ਵੀ ਇੱਕ ਸ਼ਾਗਿਰਦ ਤਿਆਰ ਕਰਦਾ ਹੈ, ਉਹ ਫਲ ਹੀ ਉਹਨੂੰ ਉਸ ਸ਼ਾਗਿਰਦ ਨੇ ਦੇਣਾ ਹੁੰਦਾ ਹੈ। ਲੇਕਿਨ ਉਹਨੂੰ ਫਲ ਦੂਏ ਤਰੀਕੇ ਨਾਲ, ਅੱਜ ਕੱਲ੍ਹ ਦੂਏ ਤਰੀਕੇ ਨਾਲ ਮਿਲ ਰਿਹਾ। ਜਿਹੜੇ ਹਾਲਾਤ ਨੇ, ਫਲ ਮਿੱਠਾ ਚਾਹੁੰਦਾ ਵਾ, ਫਲ ਖੱਟਾ ਲੱਗਣਾ, ਕੜਵਾ ਖੱਟਾ ਸ਼ੁਰੂ ਹੋ ਜਾਂਦਾ। ਤੇ ਇਹ ਰਿਕੁਐਸਟ ਵਾ ਨਵੀਂ ਨਸਲ ਨੂੰ ਕਿ ਯਾਰ ਉਸਤਾਦਾਂ ਦੀ ਕਦਰ ਕਰੋ। ਆਉਣ ਵਾਲੇ ਬੰਦੇ ਆਪਣੇ ਜਿਹੜੇ ਆਪਣੇ ਤੋਂ ਸੀਨੀਅਰ ਪਲੇਅਰ ਨੇ ਉਹਨਾਂ ਦੀ ਕਦਰ ਕਰੋ। ਬਿਲਕੁਲ ਭਾਈ, ਮਿਹਨਤ ਕਰੋ। ਠੀਕ ਆ। ਮਾਂ ਪਿਓ ਦੀ ਆਪਣੇ ਦੀ ਕਦਰ ਕਰੋ। ਠੀਕ ਆ। ਅੱਛੀ ਸੋਸਾਇਟੀ, ਨਸ਼ੇ ਤੋਂ ਬਚੋ। ਠੀਕ ਹੋ ਗਿਆ। ਮਿਹਨਤ ਕਰੋ, ਖਾਣ ਪੀਣ ਅੱਛਾ ਕਰੋ। ਇਹ ਜਿਹੜੀਆਂ ਦਵਾਈਆਂ, ਟੀਕੇ, ਔਰ ਅੱਲਾ ਦਾ ਸ਼ੁਕਰ ਆ ਅੱਜ ਤਾਈਂ ਅਸੀਂ ਨਾ ਕੋਈ ਟੀਕਾ ਲਾਇਆ। ਦੇਸੀ ਹਿਸਾਬ ਕਿਤਾਬ ਸੀ। ਚਲੋ ਵਕਤ ਦੇ ਨਾਲ ਕੋਈ ਥੋੜਾ ਜਿਹਾ, ਪਰ ਅੱਲਾ ਸਟੀਰਾਇਡ ਜਿਹੜੀ ਹੈ ਨਾ, ਇਹ ਤੁਸੀਂ ਵੇਖ ਲਓ ਕਿ ਠੀਕ ਆ, ਬੰਦੇ ਦਿਨਾਂ ਦੇ ਵਿੱਚ ਉੱਠ ਕੇ ਆ ਜਾਂਦੇ ਨੇ। ਅੱਗੇ ਆਉਂਦੇ ਸੀ, ਸਾਲ 1.5 ਸਾਲ ਲੱਗਦਾ ਸੀ।
ਹੁਣ ਸਵੇਰ ਨੂੰ ਵੇਖੀਏ ਤਾਂ ਹੋਰ ਹੁੰਦਾ ਹੈ, ਸ਼ਾਮ ਨੂੰ ਹੋਰ ਹੁੰਦੇ ਆ। ਇਧਰੋਂ ਵੀ ਟੀਕੇ ਲੱਗਣ ਦੇ ਹੁੰਦੇ, ਇਧਰੋਂ ਪਾਊਡਰ ਚੱਲਣ ਦੇ ਹੁੰਦੇ, ਇਧਰੋਂ ਕੋਈ ਟਿਊਬਾਂ ਚੱਲਣ ਦੀਆਂ ਹੁੰਦੇ ਨੇ, ਕੋਈ ਨਾ ਕੋਈ ਵੇਖਦੇ ਅਸੀਂ ਵੀ। ਹਾਂਜੀ ਬਿਲਕੁਲ, ਅਸੀਂ ਵੀ ਨੈਟ ਦੌੜਾ ਸਾਰ ਬੰਦਾ ਵੇਖਦਾ ਭਾਈ। ਬਾਮਾਂ ਚੱਲ ਪਈਆਂ, ਸਮਾਨ ਚੱਲ ਪਿਆ। ਹਾਂਜੀ, ਹੁਣ ਉਦਾਂ ਨਹੀਂ ਕਹਿੰਦੇ, ਅਸੀਂ ਇਹਨੂੰ ਸਮਾਨ ਕਹਿ ਲਿਆ, ਚੱਲ ਪਿਆ। ਲੇਕਿਨ ਬਾਮਾਂ ਨੇ ਭਾਈ ਬਿਲਕੁਲ ਤਬਾਹ ਕਰਤੀ, ਜਾਫੀ ਦੀ ਕੋਡੀ ਤੇ ਮੁਕਾਤੀ। ਠੀਕ ਹੈ ਨਾ। ਹੁਣ ਗਾਂ ਗਰਮੀ ਸ਼ੁਰੂ ਹੋ ਜਾਣੀ, ਗਰਮੀ 'ਚ ਮੈਨੂੰ ਦੱਸੋ ਵੀ ਸਾਈਆਂ ਦਾ ਫੜਨਾ ਕੀ, ਇਹਨੇ ਸਾਈ ਆ ਇਦਾਂ ਹੀ। ਚਲੋ ਵੈਸੇ ਜਾਫੀ ਵੀ, ਲੇਕਿਨ ਜਾਫੀਆਂ ਵਿਚਾਰਿਆਂ ਨੂੰ ਮੁਕਾ ਹੀ ਦਿੱਤਾ ਬਾਮ ਨੇ ਭਾਈ। ਹੱਥ ਕਿਤੇ ਟਿਕਣਾ ਤੇ ਜੱਫਾ ਹੋਣਾ। ਵੈਸੇ 12-14 ਤੋਂ ਪਹਿਲੇ ਭਾਈ ਬਾਮ ਦਾ ਏਦਾਂ ਮੇਰਾ ਖਿਆਲ ਘੱਟ ਸੀ ਨਾ, ਚੋਰੀ ਛੱਪੀ ਲਾਉਂਦੇ ਸੀ ਬੰਦੇ। ਹਾਂਜੀ, ਜਿਹੜੇ ਬੰਦੇ ਸੀ ਨਾ ਟੂਰਨਾਮੈਂਟਾਂ ਦੇ, ਇਦਾਂ ਜੇ ਫੜੀ ਗਈ ਬਾਮ ਤੇ ਉਹ ਆਖਣਾ ਜੀ ਜਿਹੜਾ ਫੜਿਆ ਗਿਆ ਉਹ ਬਾਹਰ ਹੋ ਜਾਏਗਾ ਬਾਹਰ। ਹੁਣ ਪੁਆਇੰਟ ਦੇ ਦਾਂਗੇ। ਹੁਣ ਅਸਲ ਰੌਲਾ ਇਹ ਹੈ ਕਿ ਸਾਡੇ ਤੱਲਕ ਹੀ ਇੰਨੇ ਨੇ, ਉਹ ਕਈ ਬੰਦੇ ਫਿਰ ਅਸੀਂ ਸਾਈਡ ਲੈਣੀ ਹੁੰਦੀ ਆ, ਕਈਆਂ ਦੀ ਚਾਰਾ ਪਲੇਅਰ ਚੰਗਾ, ਚੱਲ ਯਾਰ ਇਹਨੂੰ ਛੱਡ ਦੋ, ਇਹਨੇ ਲਾ ਵੀ ਲਈ ਆ ਕੋਈ, ਪਰ ਇਹ ਨਹੀਂ ਹੋਣੀ ਚਾਹੀਦੀ, ਕਿਉਂਕਿ ਚੰਗੇ ਮਾੜੇ ਦੀ ਪਹਿਚਾਣ ਨਹੀਂ ਹੈਗੀ। ਬਿਲਕੁਲ, ਚੰਗੇ ਮਾੜੇ ਦੀ ਪਹਿਚਾਣ ਫੇਰ ਹੋਣੀ ਜਦੋਂ ਇੱਕ ਜੇ ਹੋ ਕੇ ਗਰਾਊਂਡ 'ਚ ਆਉਣਾ। ਜਦੋਂ ਇੱਕ ਜੇ ਹੋਣਾ ਨਹੀਂ, ਇੱਕ ਬੰਦਾ ਤੇਲ 'ਚੋਂ ਨਿਕਲ ਕੇ ਆ ਗਿਆ, ਬਾਮ ਲਾ ਕੇ ਆ ਗਿਆ, ਇੱਕ ਬੰਦਾ ਖੁਸ਼ਕ ਜਿਸਮ 'ਚ ਆ ਗਿਆ, ਉਹਦਾ ਫਰਕ ਤੇ ਹੋਣਾ ਹੀ ਆ। ਬਿਲਕੁਲ ਭਾਈ। ਜਾਫੀ ਨੇ ਉਹਨੂੰ ਕੀ ਫੜ ਲੈਣਾ? ਹਾਂਜੀ, ਉਤੋਂ ਪਸੀਨਾ ਆਇਆ, ਹੁਣ ਉਤੋਂ ਬਾਮ ਲੱਗੀ ਹੋਣੀ ਹੈ, ਉਹਨੇ ਕੀ ਫੜਿਆ? ਜਾਫੀ ਤੇ ਤਬਾਹ ਆ ਭਾਈ ਗੋਡੀ। ਅਸੀਂ ਇੱਕ ਮੈਚ ਤੇ ਗਏ ਹਾਂ, ਫਿਰ ਬਾਮ ਸ਼ੁਰੂ ਹੋਈ ਹੈ ਸਾਹੀਵਾਲ ਚੀਚਾ ਵਤਨੀ ਨੂੰ। ਅੱਛਾ, ਅਸੀਂ ਇੱਕ ਮੈਚ ਤੇ ਨਾ ਪੈਰ ਵਈ ਦੇ ਪਿੰਡ ਮੈਚ ਸੀ, ਉਹ ਹੀ ਕੈਂਪ ਲੱਗਾ ਜੇ ਮਤਲਬ 2011-12-13 ਵਾਲਾ ਪਾਕਿਸਤਾਨ ਕੈਂਪ ਲੱਗਿਆ ਸੀ। ਤੇ ਇਹਦੇ ਵੱਲੋਂ ਪੈਰ ਵਈ ਵੱਲੋਂ ਸ਼ਫੀਕ ਬੱਟ, ਸ਼ਫੀਕ ਚਿਸ਼ਤੀ, ਇਹ ਬੰਦੇ ਗਏ ਤੇ ਅਸੀਂ, ਮੈਂ, ਮਨਸ਼ਾ, ਇਹਦਾ ਭਰਾ ਮਤਲੂਬ ਦਾ ਮਕਸੂਦ, ਇਹ ਟੀਮ ਸਾਡੀ ਹੀ ਨਾਲ ਕਬੱਡੀ ਸੀ ਸਾਡੇ। ਮੈਚ ਸ਼ੁਰੂ ਹੋ ਗਿਆ, ਟੀਮਾਂ ਗਰਾਊਂਡ 'ਚ ਆਈਆਂ, ਗਰਮੀ ਸੀ ਤੇ ਤੇਲ ਜਿਹੜਾ ਸੀ ਨਾ, ਇਦਾਂ ਚਿਸ਼ਤੀ ਦੇ ਤੇਲ ਜਿਹੜਾ ਸੀ ਨਾ, ਉਹ ਥੱਲੇ ਚੋਣ ਲੱਗਿਆ ਸੀ। ਅੱਛਾ, ਅਸੀਂ ਕਿਹਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨਾਲ ਸਾਡੀ ਟੀਮ ਸੀ, ਇਹ ਟੀਮ ਪੈਰ ਵੇਚਦੀ ਸੀ, ਜਿਹੜੀ ਦੂਜੀ ਵਕਾਲਤ ਪਾਰਟੀ ਸੀ, ਅਸੀਂ ਉਹਨਾਂ ਨੂੰ ਕਿਹਾ ਯਾਰ ਇੰਨਾ ਤੇਲ, ਇੰਨੀ ਬਾਮ ਆ, ਇੰਨਾ ਸਾਰਾ ਕੁਛ ਉੱਤੋਂ ਗਰਮੀ, ਅਸੀਂ ਕੀ ਫੜਨਾ? ਉਹਨਾਂ ਭਾਈ ਅਸੀਂ ਕਹਿਣਾ ਨਹੀਂਗਾ ਉਹਨਾਂ ਨੂੰ ਕੁਛ ਵੀ, ਤੁਸੀਂ ਵੀ ਜਿੰਨਾ ਲਾਉਣਾ ਲਾ ਲਓ। ਅੱਛਾ, ਅਸੀਂ ਕਹਿੰਦੇ ਅਸੀਂ ਕਿੰਨਾ ਖਿਲਾ ਲਈਏ, ਅਸੀਂ ਲਾ ਕੇ ਕਰਾਂਗੇ, ਜਾਫੀ ਕੀ ਕਰਨ ਤੇਲ ਲਾ ਕੇ? ਮੁਕਤਸਰ ਗੱਲ ਕਰੀ, ਮੈਚ ਸ਼ੁਰੂ ਹੋ ਗਿਆ ਨਾ, ਨਹੀਂ ਜੀ ਕਹਿਣਾ ਸਾਡੀ ਮੁਖਾਲਫਤ ਨਹੀਂ, ਇਹ ਗੱਲ ਹੀ ਨਹੀਂ ਕਹਿਣੀ। ਅੱਛਾ, ਮੈਚ ਸ਼ੁਰੂ ਹੋ ਗਿਆ, ਪੂਰੇ ਮੈਚ ਦੇ ਵਿੱਚ ਇੱਕ ਜੱਫਾ ਜੀ ਮੇਰਾ ਆ। ਅੱਛਾ, ਉਹ ਵੀ ਇੱਕ ਸਮਝ ਲਓ ਕਿ ਇੰਨਾ ਪਲੇਅਰਾਂ ਨੂੰ ਨਹੀਂ ਹੋਇਆ। ਅੱਛਾ, ਇੱਕ ਥੋੜਾ ਜਿਹਾ ਹਲਕਾ ਪਲੇਅਰ ਸੀ, ਉਹ ਲਾ ਲਓ ਕਿ ਜਿੱਦਾਂ ਅਸੀਂ ਨਵੀਂ ਸਟੇਜ 'ਚ ਗਏ, ਉਹ ਬੰਦਾ ਸੀ, ਉਹਨਾਂ ਨੇ ਕਬੱਡੀ ਦੇ ਵਿੱਚ ਉਹ ਤੋੜਿਆ, ਥੱਕੇ ਨੇ, ਉਹ ਬੰਦਾ ਆਇਆ ਤਿਸਰ ਕੌਡੀ ਪਾਉਣ ਵਾਸਤੇ। ਤੇ ਮੈਂ ਮਕਸੂਦ ਨੂੰ ਕਿਹਾ, ਮੈਂ ਕਿਹਾ ਇਹਨੂੰ ਦਾਜ ਦੇਣੀ ਹੈ, ਇਹਨੂੰ ਫੜਨਾ ਨਹੀਂਗਾ, ਤੇਲ ਤੇ ਇਹਨੇ ਵੀ ਉਹਨਾਂ ਲਾਇਆ, ਫੜਿਆ ਹੀ ਨਹੀਂ ਜਾਣਾ। ਕਹਿੰਦਾ ਕਿਸ ਤਰ੍ਹਾਂ? ਮੈਂ ਕਿਹਾ ਤੂੰ ਇਧਰੋਂ ਦੀ ਇਦਾਂ ਕਰਕੇ ਨਾ, ਇਦਾਂ ਜਾਫੀ 5 ਖਲੋਤੇ, ਤੇ ਮੈਂ ਕਿਹਾ ਸਿਰਫ ਅੱਗੇ ਆਉਣਾ, ਟੱਚ ਨਹੀਂ ਕਰਨਾ, ਮੈਂ ਇਹਨੂੰ ਪਿੱਛੋਂ ਲੱਕ ਫੜਨਾ, ਹੋਰ ਕੋਈ ਸ਼ਾ ਫੜੀ ਨਹੀਂ ਜਾਂਦੀ। ਅੱਛਾ, ਜਿਹੜਾ ਸਾਰੀ ਬਾਤ ਆ, ਜਿਹੜਾ ਐਂ ਕਰਕੇ ਜਾਫੀ ਇਦਾਂ ਕਰਕੇ ਮਕਸੂਦ ਜਿੱਦਾਂ ਨਿਕਲ ਲੱਗੀ ਦਾ ਨਾ, ਇਦਾਂ ਸਾਈਡ ਤੇ ਆਵਾਂ, ਪਿੱਛੋਂ ਲੱਕ ਫੜਿਆ, ਉਹ ਇੱਕ ਜੱਫਾ ਆ। ਪੂਰੇ ਮੈਚ 'ਚ ਸਾਡਾ ਇੱਕ ਜੱਫਾ ਆ। ਅਸੀਂ ਮੈਚ ਉਹ ਹਰਿਆ ਜੀ, ਮੈਚ 5-7 ਨੰਬਰਾਂ ਤੇ ਉਹ ਜਿਹਨੂੰ ਕਹਿੰਦੇ ਉਸ ਤੋਂ ਬਾਅਦ ਫਿਰ ਕੰਮ ਸਟਾਰਟ। ਖੈਰ ਬੰਦ ਹੋਣੀ ਚਾਹੀਦੀ ਭਾਈ, ਜਾਫੀਆਂ ਲਈ ਬਹੁਤ ਨੁਕਸਾਨ ਆ ਭਾਜੀ। ਹੁਣ ਆਪਾਂ ਕਰਦੇ ਆਂ ਕਿਉਂਕਿ ਕਾਫੀ ਜ਼ਿਆਦਾ ਟਾਈਮ ਲੈ ਲਿਆ ਤੁਹਾਡਾ, ਤੇ ਮਿਹਰਬਾਨੀ ਸਾਨੂੰ ਟਾਈਮ ਦਿੱਤਾ। ਅਸੀਂ ਤਾਂ ਟਾਈਮ ਤਾਬੇਦਾਰ ਆ, ਤੁਸੀਂ ਵੀਰ ਆ ਨਿੱਕੇ ਸਾਡੇ। ਸਾਡੀ ਕਿਸੇ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਆ, ਕਿਸੇ ਮੈਦਾਨ 'ਚ ਜ਼ਰੂਰਤ ਆ, ਕਿਸੇ ਗਰਾਊਂਡ 'ਚ ਜ਼ਰੂਰਤ ਆ, ਕਿਸੇ ਜਗ੍ਹਾ ਤੇ ਸਾਡੀ ਜ਼ਰੂਰਤ ਆ, ਅਸੀਂ ਆਹ ਵੀਰ ਤੇਰੇ ਤਾਬੇਦਾਰ ਬੈਠੇ ਆ। ਜਿਹੜੇ ਵੇਲੇ ਸਾਨੂੰ ਆਵਾਜ਼ ਦੇਗਾ ਅਸੀਂ ਤਾਬੇਦਾਰ ਆ। ਤੇ ਬਾਕੀ ਕੋਈ ਸਾਡੇ ਲਈ ਕਿਸੇ ਤਰ੍ਹਾਂ ਦੀ ਖਿਦਮਤ ਹੋਏ, ਅਸੀਂ ਤਾਬੇਦਾਰ। ਵੈਸੇ ਵੀ ਮੇਰੀ ਦਿਲ ਲੱਗੀ 468 ਦੇ ਲੋਕਾਂ ਨਾਲ, ਮੇਰੀ ਵੈਸੇ ਹੀ ਦਿਲ ਪਿਆਰ ਆ ਮੇਰਾ, ਕਿਉਂਕਿ ਬੜੀ ਕਦਰ ਵਾਲੇ ਸਾਰੇ ਕਦਰ ਕਰਦੇ ਨੇ। ਉਸਤਾਦ ਦੀ ਮੈਂ ਦਿਲੋਂ ਕਦਰ ਕਰਦਾ, ਉਸਤਾਦ ਪਲੇਅਰ ਹੋਣ ਦੇ ਨਾਤੇ ਨਾ ਸਾਡੀ ਕਦਰ ਕਰਦਾ। ਸਾਰਾ ਮੈਦਾਨ ਵੀ ਬਹੁਤ ਅੱਛੀ ਸਾਡੇ 4 ਦਿਨ ਗੁਜ਼ਰੇ, ਕਿਉਂਕਿ ਉਹ ਕੋਚ ਸੀ ਸਟਾਰਟ ਤੋਂ ਹੀ, 13 ਦੇ ਵੀ ਕੋਚ ਸੀ, ਬਾਅਦ 'ਚ 68 ਚਲੇ ਗਏ। ਅੱਜ ਵੀ ਨਫੀਸ ਆ, ਵੀਦੇ ਹੋਣੀ ਆ, ਤੁਸੀਂ ਹੋ, ਸਾਹਬ ਹੋਣੀ ਆ, ਸਾਰੇ ਆਪਣੇ ਪਲੇਅਰ ਨੇ। ਮੈਂ ਜਦੋਂ ਜਾਵਾਂ ਤੇ ਇਹ ਮੈਨੂੰ ਹੁੰਦਾ ਕਿ ਮੈਂ ਆਪਣੀ ਟੀਮ 'ਚ ਖਲੋਤੇ। ਬਹੁਤ ਮਿਹਰਬਾਨੀ ਭਾਈ, ਸ਼ੁਕਰੀਆ।